ਪੰਜਾਬੀ ਰੇਡੀਓ ਜਗਾਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਦੇਵ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੁਝ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਜਰਨੈਲ ਸਿੰਘ ਲਿਨਵੁੱਡ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਗੁਰਦੀਪ ਸਿੰਘ ਬੇਰਦੀ ਕਲੋਵਸ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਦੀਪ ਸਿੰਘ ਸੈਣੀ ਸੈਨੋਜੇ, ਜਸਵਿੰਦਰ ਸਿੰਘ ਵਿਰਕ ਹਿਊਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਮੋਹਾਲੀ ਦੀ ਅਦਾਲਤ ਤੇ ਅੱਜ ਸਾਰਿਆਂ ਦੀ ਨਿਗਾਹ ਉਧਰ ਹੀ ਰਹੂਗੀ। ਬਿਲਕੁਲ ਜੀ, ਇਹ ਕਈ ਸਾਰੇ ਪੱਖ ਨੇ ਇਹਦੇ ਨਾਲ ਜੁੜੇ ਹੋਏ। ਬੇਸ਼ੱਕ ਇਹ ਇਕੱਲੇ ਸਮੇਤ ਸੈਣੀ ਦੀ ਜਿਹੜੀ ਜੀ ਉਹ ਗੱਲ ਸਾਹਮਣੇ ਆ ਰਹੀ ਹੋਵੇ, ਜਿਹੜਾ ਕਿ ਸਾਬਕਾ DGP ਆ ਪੰਜਾਬ ਪੁਲਿਸ ਦਾ, ਪਰ ਇਹਦੇ ਨਾਲ ਸਿਆਸੀ ਪੱਖ ਜਿਹੜੇ ਨੇ ਜੀ ਉਹਨਾਂ ਨੂੰ ਵੀ ਦਰਕਨਾਰ ਨਹੀਂ ਕੀਤਾ ਜਾ ਸਕਦਾ। ਕੱਲ ਜਿਹੜੀ ਸੀ ਸਮੇਤ ਸੈਣੀ ਨੇ ਅਗਾਊਂ ਜ਼ਮਾਨਤ ਜਿਹੜੀ ਸੀ ਇੰਟਰਮ ਬੇਲ ਉਹ ਮੰਗੀ ਮੋਹਾਲੀ ਦੀ ਅਦਾਲਤ ਤੋਂ, ਤੇ ਮੋਹਾਲੀ ਦੀ ਅਦਾਲਤ ਨੇ ਇਹ ਗੱਲ ਕਹੀ ਵੀ ਦੋਨੋਂ ਪੱਖ ਸੁਣ ਕੇ ਫੇਰ ਇਹਦੇ ਉੱਤੇ ਕੋਈ ਫੈਸਲਾ ਲਊ। ਤੇ ਇੱਕ ਉਹਨਾਂ ਨੇ ਨੋਟਿਸ ਜਿਹੜਾ ਜੀ ਉਹ ਜਾਰੀ ਕਰਤਾ ਸਰਕਾਰ ਨੂੰ, ਪੁਲਿਸ ਨੂੰ, ਵੀ ਆਪਣਾ ਪੱਖ ਤੁਸੀਂ ਆ ਕੇ ਦੱਸੋ। ਸਮੇਤ ਸੈਣੀ ਨੂੰ ਇਹ ਗੱਲ ਕਹੀ, ਪਲੋਸਿਆ ਵੀ ਆ ਕੇ ਅਦਾਲਤ ਦੇ ਵਿੱਚ ਆਪਣੀ ਗੱਲ ਤੂੰ ਵੀ ਦੱਸ। ਸਤਨਾਮ ਸਿੰਘ ਕਲੇਰ ਪੇਸ਼ ਹੋਏ ਵਕੀਲ ਵਜੋਂ ਸਮੇਤ ਸੈਣੀ ਦੇ। ਇਸ ਚੀਜ਼ ਨੇ ਜ਼ਿਆਦਾ ਜਿਹੜਾ ਸੀਗਾ ਜੀ ਉਹ ਪਟਾਕਾ ਪਾਇਆ। ਇਸ ਕਰਕੇ ਪਾਇਆ ਕਿ ਸਤਨਾਮ ਸਿੰਘ ਕਲੇਰ ਜਿਹੜੇ ਨੇ ਉਹ ਬਾਦਲ ਪਰਿਵਾਰ ਦੇ ਕੇਸ ਲੜਦੇ ਆ ਬਹੁਤੇ। ਸਤਨਾਮ ਸਿੰਘ ਕਲੇਰ ਦਾ ਮੁੰਡਾ ਅਕਾਲੀ ਦਲ ਬਾਦਲ ਦਾ ਸਪੋਕਸਮੈਨ ਹੈ। ਸਤਨਾਮ ਸਿੰਘ ਕਲੇਰ ਨੂੰ ਅਕਾਲੀ ਦਲ ਦੇ ਕਹੇ ਦੇ ਉੱਤੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਲਾਇਆ ਹੋਇਆ। ਉਹਦੇ ਮੂਹਰੇ ਜਿਪਸੀਆਂ, ਸਿਕਿਉਰਿਟੀ, ਸਾਰਾ ਕੁਝ ਜਿਹੜਾ ਜੀ ਉਹ ਚੱਲਦਾ। ਮੂਲ ਰੂਪ 'ਚ ਇੱਥੇ ਉਹ ਪਟਿਆਲੇ ਦੇ ਰਹਿਣ ਵਾਲਾ। ਜਦੋਂ ਸਤਨਾਮ ਸਿੰਘ ਕਲੇਰ ਜਿਹੜਾ ਸੀਗਾ ਜੀ ਉਹ ਪੇਸ਼ ਹੋਇਆ ਤੇ ਇੱਕਦਮ ਸੋਸ਼ਲ ਮੀਡੀਆ ਦੇ ਉੱਤੇ ਇਹ ਬਾਦਲਾਂ ਦੇ ਉੱਤੇ ਗੁੱਸਾ ਜਿਹੜਾ ਜੀ ਉਹ ਲੋਕਾਂ ਦਾ ਫਿਰ ਨਿਕਲ ਆਇਆ। ਲੋਕਾਂ ਨੇ ਇਹ ਗੱਲ ਕਹੀ ਕਿ ਸਮੇਤ ਸੈਣੀ ਜਿਹਨੂੰ ਕਿ ਪ੍ਰਮੋਟ ਹੀ ਬਾਦਲਾਂ ਨੇ ਕੀਤਾ, ਉਹ ਅੱਜ ਵੀ ਉਹਦੇ ਆਪਣੇ ਵਕੀਲ ਤੱਕ ਜਿਹੜਾ ਜੀ ਉਹ ਦੇ ਰਹੇ ਆ। ਸ਼ਾਮ ਹੁੰਦਿਆਂ ਸਤਨਾਮ ਸਿੰਘ ਕਲੇਰ ਨੇ ਇਹ ਜਿਹੜਾ ਜੀ ਸੁਨੇਹਾ ਭੇਜ ਦਿੱਤਾ ਕਿ ਮੈਂ ਇਹ ਕੇਸ ਛੱਡਿਆ। ਉਹ ਕਹਿੰਦੇ ਕਿ ਮੈਨੂੰ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਉਹ ਜ਼ਿਆਦੀਆਂ ਨੇ, ਇਹ ਕੇਸ ਜਿਹੜਾ ਜੀ ਉਹ ਘੱਟ। ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਇੱਕ ਤਾਂ ਉਹ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਲਾਇਆ ਹੋਇਆ, ਉਹਦਾ ਮੁੰਡਾ ਜਿਹੜਾ ਜੀ ਉਹ ਸਪੋਕਸਮੈਨ। ਨਾ ਤਾਂ ਉਹਦੇ ਮੁੰਡੇ ਨੇ ਸਪੋਕਸਮੈਨ ਦੇ ਅਹੁਦੇ ਤੋਂ ਕੋਈ ਅਸਤੀਫਾ ਦਿੱਤਾ, ਨਾ ਉਹਨੇ ਜਿਹੜਾ ਜੀ ਦਿੱਤਾ, ਕਿਉਂਕਿ ਇਹਨਾਂ ਅਹੁਦਿਆਂ ਕਰਕੇ ਉਹ ਬਾਦਲ ਪਰਿਵਾਰ ਦੇ ਨਾਲ ਜੁੜੇ ਹੋਏ ਆ। ਤੇ ਇਹ ਕਹਿਤਾ ਜੀ ਕਿ ਹੁਣ ਉਹਨੇ ਸਮੇਤ ਸੈਣੀ ਦੇ ਵਕੀਲ ਵਜੋਂ ਅੱਜ ਜਿਹੜੀ ਸੁਣਵਾਈ ਹੋਣੀ ਆ ਉਹਦੇ ਵਿੱਚ ਪੇਸ਼ ਨਹੀਂ ਹੋਣਾ। ਨਹੀਂ ਪੇਸ਼ ਹੋਣਗੇ ਤੇ ਜੂਨੀਅਰ ਨੂੰ ਲਾ ਕੇ ਜਿਹੜਾ ਜਾਂ ਕਿਸੇ ਹੋਰ ਨੂੰ ਲਾ ਕੇ ਜਿਹੜਾ ਜੀ ਲੜੂਗੇ ਤਾਂ ਇਹੀ ਬਿਹਾਈਂਡ ਦੀ ਸੀਨ ਲੜਨਗੇ ਹੁਣ ਜਿਹੜਾ ਜੀ, ਕਿਉਂਕਿ ਲੋਕਾਂ ਦਾ ਜਿਹੜਾ ਗੁੱਸਾ ਸੀਗਾ ਜੀ ਉਹ ਬਾਦਲਾਂ ਦੇ ਉੱਤੇ ਫੁੱਟਣ ਲੱਗ ਗਿਆ ਸੀ। ਇਸ ਕਰਕੇ ਇਹ ਪੈਂਟ ਦਾ ਜਿਹੜਾ ਜੀ ਮੱਲਿਆ ਗਿਆ ਕਿ ਕਲੀਅਰ ਨੂੰ ਵਾਪਸ ਜਿਹੜਾ ਉਹ ਕਰ ਲਿਆ ਜਾਵੇ। ਕਿਉਂਕਿ ਸਮੇਤ ਸੈਣੀ ਜਿਹੜਾ ਜੀ ਇਹ ਹਾਲਾਂਕਿ ਇੱਕ ਜਿਹੜਾ 1991 ਦਾ ਕੇਸ ਹੈ, ਉਸ ਮਾਮਲੇ ਦੇ ਵਿੱਚ ਉਹਨੂੰ ਬਲਵਿੰਦਰ ਸਿੰਘ ਮੁਲਤਾਨੀ ਜਿਹਨੂੰ 11 ਦਸੰਬਰ 1991 ਨੂੰ ਉਹਦੇ ਘਰੋਂ ਚੁੱਕਿਆ ਗਿਆ ਸੀਗਾ, ਉਹਨੂੰ ਖਪਾ ਦਿੱਤਾ ਸੀਗਾ ਔਰ ਉਹਦੀ ਡੈੱਡ ਬੋਡੀ ਤੱਕ ਨਹੀਂ ਲੱਭੀ। ਉਹਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀਗਾ ਕਿ ਉਹ ਹਿਰਾਸਤ ਚੋਂ ਭੱਜ ਗਿਆ। ਉਹਦੇ ਕੋਲੋਂ ਹਥਿਆਰ ਬਰਾਮਦ ਜਿਹੜੇ ਉਹ ਕਰਨੇ ਸੀ। ਰਿਕਾਰਡ ਦੇ ਵਿੱਚ ਅੱਜ ਵੀ ਉਹ ਪੁਲਿਸ ਹਿਰਾਸਤ ਚੋਂ ਭੱਜਿਆ ਹੋਇਆ ਦਿਸਦਾ। ਉਹਦਾ ਪਰਿਵਾਰ ਜੁਟਿਆ ਰਿਹਾ। ਜਿੰਨੀ ਦੇਰ ਤੱਕ ਬਾਦਲ ਰਾਜ ਰਿਹਾ 10 ਸਾਲ ਸਮੇਤ ਸੈਣੀ ਹੋਰਾਂ ਦੀ ਗੁੱਡੀ ਜਿਹੜੀ ਦੀ ਉਹ ਚੜੀ ਰਹੀ। ਇਸ ਕਰਕੇ ਕੋਈ ਸੁਣਵਾਈ ਕੁਛ ਨਹੀਂ ਜਿਹੜਾ ਦੀ ਉਹ ਹੋਇਆ। ਹੁਣ ਦੁਬਾਰਾ ਤੋਂ ਜਿਹੜਾ ਦੀ ਆਈ। ਹੁਣ ਇਹਨੂੰ ਤਾਂ ਕਰਕੇ ਕਈ ਪੁਆਇੰਟ ਆਫ ਵਿਊ ਤੋਂ ਵੇਖਿਆ ਜਾ ਰਿਹਾ ਕਿ ਇਸ ਕੇਸ ਦੇ ਵਿੱਚ ਲਿਆ ਕੇ ਸਮੇਤ ਸੈਣੀ ਜਿਹੜਾ ਕਿ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਉਦੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਦੇ ਵਿੱਚ ਜਿਹੜਾ ਬਣਿਆ ਸੀਗਾ ਜਸਟਿਸ ਰਣਜੀਤ ਸਿੰਘ ਕਮਿਸ਼ਨ, ਉਹਨੇ ਸਿੱਧਾ ਇਸ਼ਾਰਾ ਸਮੇਤ ਸੈਣੀ ਵੱਲ ਉਦੋਂ ਵੀ ਕੀਤਾ ਸੀਗਾ। ਉਹ ਹਮੇਸ਼ਾ ਜਿਹੜਾ ਦੀ ਬਚ ਕੇ ਨਿਕਲ ਜਾਂਦਾ ਸਭ ਕਾਸੇ ਦੇ ਵਿੱਚੋਂ। ਹਾਲਾਂਕਿ ਸੁਪਰੀਮ ਕੋਰਟ ਤੱਕ ਉਹਦੇ ਉੱਤੇ ਕੇਸ ਜਿਹੜੇ ਜੀ ਉਹ ਚੱਲਦੇ ਆ। ਸੈਣੀ ਮੋਟਰਸ ਵਾਲਾ ਮਾਮਲਾ ਕਿਸੇ ਨੂੰ ਭੁੱਲਿਆ ਨਹੀਂ, ਉਹਦੇ ਰਿਸ਼ਤੇਦਾਰ ਹੀ ਸੀ, ਚੁੱਕ ਕੇ ਸਾਰੇ ਦੇ ਸਾਰਾ ਟੱਬਰ ਹੀ ਖਪਾਤਾ ਸੀਗਾ। ਉਹ ਵੀ ਜਿਹੜਾ ਜੀ ਮਾਮਲਾ ਕਿਤੇ ਨਾ ਕਿਤੇ ਜਿਹੜਾ ਜੀ ਇਹ ਸਾਰੀਆਂ ਚੀਜ਼ਾਂ ਹੀ ਸਾਹਮਣੇ ਆ ਜਾਂਦੀਆਂ ਨੇ। ਅੱਜ
ਪਹਿਲੀ ਤਾਂ ਗੱਲ ਵੇਖਣ ਵਾਲੀ ਇਹ ਹੋਊਗੀ ਕਿ ਸਮੇਧ ਸੈਣੀ ਅਦਾਲਤ 'ਚ ਪੇਸ਼ ਹੁੰਦਾ, ਜਿਹਦੇ ਚਾਂਸਸ ਬੜੇ ਘੱਟ ਨੇ, ਕਿਉਂਕਿ ਆਫਟਰ ਆਲ ਜਿਹੜਾ ਪੁਲਿਸ ਦਾ ਮੁਖੀ ਰਿਹਾ, ਕਾਨੂੰਨ ਤਾਂ ਉਹਨੂੰ ਵੀ ਪਰਫੈਕਟਲੀ ਪਤਾ ਨਹੀਂ ਨਾ ਵੀ ਜੇ ਅਦਾਲਤ ਦੇ ਵਿੱਚ ਮੇਰੀ ਬੇਲ ਐਪਲੀਕੇਸ਼ਨ ਰੱਦ ਹੋ ਗਈ, ਜਿਹੜੀ ਕਿ ਹੋ ਜਾਣੀ ਆ, ਹੋਣ ਦੇ ਚਾਂਸਸ ਨੇ, ਉਹ ਫਿਰ ਉਹਦੀ ਅਰੈਸਟ ਹੋ ਜਾਊਗੀ ਜੀ। ਇਸ ਕਰਕੇ ਉਹ ਜੇ ਨਹੀਂ ਪੇਸ਼ ਹੁੰਦਾ ਤੇ ਇਹਦਾ ਮਤਲਬ ਉਹਦੇ ਰਾਹ ਜਿਹੜੇ ਔਖੇ ਆ, ਜੇ ਪੇਸ਼ ਹੁੰਦਾ ਤੇ ਰਾਹ ਫਿਰ ਵੀ ਔਖੇ ਆ। ਹਾਂ, ਜੇ ਨਹੀਂ ਪੇਸ਼ ਹੁੰਦਾ ਤੇ ਉਹ ਇਉਂ ਕਰੂਗਾ ਕਿ ਇਹਦੇ ਤੋਂ ਬਾਅਦ ਫਿਰ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਵੱਲ ਨੂੰ ਜਿਹੜਾ ਜੀ ਉਹ ਜਾਊਗਾ। ਇਹ ਜਿਹੜਾ ਜੀ ਇੰਟਰਸਟਿੰਗਲੀ ਵੇਖਣਾ ਹੋਊਗਾ ਕਿ ਅੱਜ ਮੋਹਾਲੀ ਦੀ ਅਦਾਲਤ ਦੇ ਵਿੱਚ ਕੀ ਹੁੰਦਾ। ਤੇ ਇਦੋਂ ਵੀ ਅਗਲੀ ਗੱਲ ਜਿਹੜੀ ਜੀ ਉਹ ਵੇਖਣ ਵਾਲੀ ਇਹ ਹੋਊਗੀ ਕਿ ਇਸ ਮਾਮਲੇ ਨੂੰ ਆਧਾਰ ਬਣਾ ਕੇ ਜਿਹੜੀ ਪੰਜਾਬ ਦੀ ਸਿਆਸਤ ਹੈ ਉਹਦਾ ਰੁਖ ਕਿੱਧਰ ਮੁੜਦਾ ਜੀ, ਕਿਉਂਕਿ ਕਿਤੇ ਨਾ ਕਿਤੇ ਇਹ ਸਾਰਾ ਕੁਝ ਜਿਹੜਾ ਜੀ ਜੁੜਿਆ ਹੋਇਆ ਅਗਲੀਆਂ 2022 ਦੀਆਂ ਚੋਣਾਂ ਦੇ ਨਾਲ। ਬਿਲਕੁਲ ਜੀ, ਆਪਣਾ ਲਾਹੇ ਤੱਕਦੇ ਆ, ਲੋਕਾਂ ਦਾ ਤਾਂ ਕੋਈ ਗੱਲ ਨਹੀਂ ਗੀ, ਕਿਸ ਤਰ੍ਹਾਂ ਟੱਬਰਾਂ ਦੇ ਟੱਬਰ ਇਹਨਾਂ ਨੇ ਖਪਾ ਦਿੱਤੇ ਆ। ਤੇ ਅੱਗੇ ਗੱਲ ਕਰਦੇ ਆ ਪੰਜਾਬ ਦੀ, ਹਫ਼ਤੇ ਦੇ ਵਿੱਚ ਹੀ ਕਈ ਹੋਰ ਮੌਤਾਂ ਹੋਈਆਂ। ਬਿਲਕੁਲ ਜੀ, ਐਕਚੁਅਲੀ ਕੱਲ ਵੀ ਇੱਕ ਡੈਥ ਜਿਹੜੀ ਦੀ ਹੋਈ, ਜ਼ੀਰਕਪੁਰ ਦਾ ਇਹ ਰਹਿਣ ਵਾਲਾ ਵਿਅਕਤੀ ਸੀਗਾ ਜੀ। ਇਹ ਇੱਥੇ ਪੰਚਕੂਲਾ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਸੀਗਾ, ਉਹ ਦਮ ਤੋੜ ਗਿਆ ਔਰ ਇਹ 9ਵੀਂ ਮੌਤ ਇੱਕ ਹਫ਼ਤੇ ਦੇ ਵਿੱਚ ਹੋ ਗਈ। ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਪੰਜਾਬ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਤੋਂ ਪੀੜਤ ਲੋਕ ਨੇ ਉਹਨਾਂ ਦੀ ਮੌਤ ਦਰ ਬਹੁਤ ਜ਼ਿਆਦਾ। ਸਿਹਤ ਵਿਭਾਗ ਦੇ ਮੁਤਾਬਕ ਮੋਹਾਲੀ ਜ਼ਿਲ੍ਹੇ ਦਾ ਇੱਕ ਬੰਦਾ ਜਿਹੜਾ ਜੀ ਉਹ ਦਮ ਤੋੜ ਗਿਆ, ਜ਼ੀਰਕਪੁਰ ਦਾ ਇਹ ਬੰਦਾ ਪੰਚਕੂਲੇ ਦੇ ਵਿੱਚ ਜ਼ੇਰੇ ਇਲਾਜ ਸੀਗਾ। ਕਰੋਨਾ ਪੋਜ਼ੀਟਿਵ ਕੇਸਾਂ ਦੇ ਜਿਹੜੇ ਅੰਕੜੇ ਨੇ ਉਹ ਇਹ ਦੱਸਦੇ ਨੇ ਕਿ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਕਰੋਨਾ ਵਾਇਰਸ ਮਹਾਂਮਾਰੀ ਨੇ ਸਮੁੱਚੇ ਸੂਬੇ ਨੂੰ ਆਪਣੀ ਲਪੇਟ ਦੇ ਵਿੱਚ ਲੈਂਦਿਆਂ 10 ਦਿਨਾਂ ਦੇ ਵਿੱਚ ਲੋਕਾਂ ਨੂੰ ਆਪਣਾ ਜਿਹੜਾ ਜੀ ਉਹ ਇੱਕ ਖਤਰਨਾਕ ਰੂਪ ਜਿਹੜਾ ਉਹ ਦਿਖਾਇਆ। ਲਾਕਡਾਊਨ ਨੂੰ 17 ਮਈ ਤੱਕ ਵਧਾਉਣ ਦੇ ਫੈਸਲੇ ਦੇ ਨਾਲ ਕੇਂਦਰ ਤੇ ਰਾਜ ਸਰਕਾਰਾਂ ਨੇ ਆਪੋ ਆਪਣੇ ਸੂਬਿਆਂ ਦੇ ਵਿੱਚ ਫਸੇ ਜਿਹੜੇ ਪ੍ਰਵਾਸੀ ਕਾਮੇ ਨੇ ਉਹਨਾਂ ਨੂੰ ਆਪਣੇ ਪਿੱਤਰੀ ਰਾਜਾਂ ਦੇ ਵਿੱਚ ਜਾਣ ਦੀ ਖੁੱਲ੍ਹ ਦਿੱਤੀ। ਤਾਂ ਇਸ ਬਿਮਾਰੀ ਦੇ ਫੈਲਾਅ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ। ਪੰਜਾਬ ਦੇ ਵਿੱਚ ਪਿਛਲੇ 10 ਦਿਨਾਂ ਦੇ ਦੌਰਾਨ 1000 ਤੋਂ ਵੱਧ ਨਵੇਂ ਕੇਸ ਸਾਹਮਣੇ ਆ ਚੁੱਕੇ ਆ। ਸਿਹਤ ਵਿਭਾਗ ਦੇ ਮੁਤਾਬਕ 86 ਕੱਲ ਜਿਹੜੇ ਆਏ ਸੱਜਰੇ ਕੇਸਾਂ ਦੇ ਨਾਲ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੀ ਮਾਰ ਹੇਠ ਆਉਣ ਵਾਲੇ ਲੋਕਾਂ ਦੀ ਗਿਣਤੀ 1750 ਦੇ ਉਹ ਨੇੜੇ ਪਹੁੰਚ ਗਈ ਹੋਈ ਆ ਔਰ 29 ਮੌਤਾਂ ਹੁਣ ਤੱਕ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਅੱਜ ਤੋਂ ਕੁਝ ਦਿਨ ਪਹਿਲਾਂ ਅਜੇ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 350 ਸੀ ਤੇ 29 ਅਪ੍ਰੈਲ ਨੂੰ 35 ਕੇਸ ਜਿਹੜੇ ਜੀ ਉਹ ਸਾਹਮਣੇ ਆਏ ਔਰ 100 ਤੋਂ ਵੱਧ ਮਰੀਜ਼ ਇੱਕੋ ਦਿਨ ਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਆ ਗਏ। ਔਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਤਾਂ ਅੰਕੜਾ ਜਿਹੜਾ ਜੀ ਉਹ 300 ਦੇ ਨੇੜੇ ਜਿਹੜਾ ਸੀਗਾ ਜੀ ਉਹ ਪਹੁੰਚ ਗਿਆ। ਪਟਿਆਲੇ ਦੇ ਵਿੱਚ ਵੀ ਈਵਨ ਇਹ ਅੰਕੜਾ ਜਿਹੜਾ ਜੀ ਇਹ 100 ਨੂੰ ਟੱਚ ਕਰ ਚੁੱਕਾ ਹੋਇਆ ਜੀ, 100 ਨੂੰ ਕ੍ਰੋਸ ਕਰ ਗਿਆ ਕੱਲ। ਸਿਹਤ ਵਿਭਾਗ ਕਹਿੰਦਾ ਕਿ ਪਿਛਲੇ 24 ਘੰਟਿਆਂ ਦੇ ਦੌਰਾਨ ਗੁਰਦਾਸਪੁਰ 'ਚ 24, ਨਵਾਂ ਸ਼ਹਿਰ 'ਚ 18, ਨਵਾਂ ਸ਼ਹਿਰ ਮੁੜ ਕੇ ਘਿਰ ਗਿਆ ਬਹੁਤ ਬੁਰੇ ਤਰੀਕੇ ਦੇ ਨਾਲ। ਤਰਨਤਾਰਨ, ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ 11, ਕਪੂਰਥਲੇ 'ਚ 5, ਫਤਿਹਗੜ੍ਹ ਸਾਹਿਬ ਦੇ ਵਿੱਚ 4, ਮਾਨਸਾ, ਬਠਿੰਡਾ ਤੇ ਬਰਨਾਲਾ ਦੇ ਵਿੱਚ ਇੱਕ ਮਰੀਜ਼ ਜਿਹੜਾ ਜੀ ਉਹ ਸਾਹਮਣੇ ਜਿਹੜਾ ਉਹ ਆਇਆ। ਔਰ ਸਿਹਤ ਵਿਭਾਗ ਹੁਣ ਇਹ ਵੀ ਮੰਨਦਾ ਕਿ ਵਿਦੇਸ਼ਾਂ ਵਿੱਚੋਂ ਜਿਹੜੇ ਗਏ ਹੋਏ ਭਾਰਤੀ ਉੱਥੇ ਨੇ ਉਹ ਫਸੇ ਹੋਏ ਇੱਧਰ ਆਉਣੇ ਨੇ, ਉਹਦੇ ਨਾਲ ਇਹ ਵਾਧਾ ਹੋਰ ਤੇਜ਼ੀ ਦੇ ਨਾਲ ਜਿਹੜਾ ਉਹ ਹੋ ਸਕਦਾ। ਸੋ ਪੰਜਾਬ ਕਹਿ ਲਓ ਕਿ ਘਿਰਿਆ ਹੋਇਆ ਔਰ ਖਾਸ ਤੌਰ ਦੇ ਉੱਤੇ ਸਭ ਤੋਂ ਵੱਡੀ ਫਿਕਰਮੰਦੀ ਜਿਹੜੀ ਹੈ ਜੀ ਉਹ ਇਹੀ ਹੈ ਕਿ ਇੱਥੇ ਮੌਤਾਂ ਦਾ ਅੰਕੜਾ ਬਹੁਤ ਜ਼ਿਆਦਾ ਦੂਜੇ ਸੂਬਿਆਂ ਦੇ ਮੁਕਾਬਲੇ। ਪੰਜਾਬ ਬਹੁਤ ਛੋਟਾ ਜਿਹਾ ਸੂਬਾ ਹੈ, ਜਿੰਨੇ ਇੱਥੇ ਕੇਸ ਸਾਹਮਣੇ ਆ ਰਹੇ ਨੇ ਤੇ ਜਿਸ ਤਰੀਕੇ ਨਾਲ ਮੌਤਾਂ ਹੋ ਰਹੀਆਂ ਨੇ ਉਹ ਵੱਡੀ ਫਿਕਰਮੰਦੀ ਜਿਹੜੀ ਹੈ ਜੀ ਲੈ ਦੇ ਕੇ, ਚਾਹੇ ਕੋਈ ਇਸ ਗੱਲ ਨੂੰ ਮੰਨਦਾ ਹੋਵੇ ਜਾਂ ਨਾ ਮੰਨਦਾ ਹੋਵੇ, ਇਹ ਰੀਜ਼ਨ ਜਿਹੜਾ ਜੀ ਇਹ ਹੈਲਥ ਸੇਵਾਵਾਂ ਨੇ ਇਹਦੇ ਪਿੱਛੇ ਜਿਹੜੀਆਂ ਕਿ ਗਰਕ ਕਰ ਦਿੱਤੇ ਸਮੇਂ ਦੇ ਦੌਰਾਨ। ਬਿਲਕੁਲ ਜੀ, ਇਸੇ ਲਈ ਅਰਦਾਸ ਕਰਦੇ ਹਾਂ ਕਿ ਇਹ ਬਿਮਾਰੀ ਜਿਹੜੀ ਆ ਪੂਰੀ ਇੰਡੀਆ ਦੇ ਵਿੱਚ ਨਾ ਜਾਵੇ, ਉੱਥੇ ਬਿਲਕੁਲ ਹੀ ਬੰਦਿਆਂ ਦੀ ਟੇਕ ਨਹੀਂ ਕੀਤੀ ਜਾਂਦੀ। ਤਾਂ ਅੱਗੇ ਗੱਲ ਕਰਦੇ ਹਾਂ ਰਾਹੁਲ ਗਾਂਧੀ ਦੀ। ਉਸਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦਫ਼ਤਰ ਆ ਕਰੋਨਾ ਦੀ ਜੰਗ ਨਹੀਂ ਲੜ ਸਕਦਾ। ਦੇਖੋ, ਜਿਹੜੇ ਰਾਹੁਲ ਗਾਂਧੀ ਹੈ ਕਾਂਗਰਸੀ ਆਗੂ, ਕਾਂਗਰਸ ਦੇ ਸਾਬਕਾ ਪ੍ਰਧਾਨ, ਉਹ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਐਕਸਪਰਟ ਨੇ ਉਹਨਾਂ ਦੇ ਨਾਲ ਮੀਟਿੰਗਾਂ ਕਰ ਰਿਹਾ, ਜਿਹੜੀਆਂ ਮੀਟਿੰਗਾਂ ਘੱਟੋ ਘੱਟ ਪ੍ਰਧਾਨ ਮੰਤਰੀ ਨੂੰ ਜਾਂ ਉਹਦੇ ਮੰਤਰੀਆਂ ਨੂੰ ਕਰਨੀਆਂ ਜਿਹੜੀਆਂ ਜੀ ਉਹ ਚਾਹੀਦੀਆਂ ਨੇ ਐਕਸਪਰਟ ਦੇ ਨਾਲ, ਉਹ ਨਹੀਂ ਕਰ ਰਹੇ। ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਜਿਹੜਾ ਰਾਹੁਲ ਗਾਂਧੀ ਆ ਉਹ ਇਹ ਮੀਟਿੰਗ ਜ਼ਰੂਰ ਕਰ ਰਿਹਾ, ਚਾਹੇ ਉਹ ਅਰਥਚਾਰੇ ਦੇ ਨਾਲ ਸੰਬੰਧਿਤ ਲੋਕ ਨੇ, ਚਾਹੇ ਉਹ ਮੈਡੀਕਲ ਲਾਈਨ ਦੇ ਨਾਲ ਸੰਬੰਧਿਤ ਲੋਕ ਨੇ,
ਹੁਣ ਇੱਕ ਲੰਮਾ ਜਿਹੜਾ ਸੰਵਾਦ ਸੀਗਾ ਕੱਲ ਰਚਾਇਆ ਜੀ ਮੁਲਕ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਨਾਲ, ਜਿਹਦੇ ਵਿੱਚ ਟੈਲੀਵਿਜ਼ਨ ਦੇ ਨਾਲ ਜੁੜੇ ਹੋਏ ਪੱਤਰਕਾਰ, ਪ੍ਰਿੰਟ ਮੀਡੀਆ ਦੇ ਨਾਲ ਜੁੜੇ ਹੋਏ ਪੱਤਰਕਾਰ, ਔਰ ਜਿਹੜਾ ਵੈਬ ਪੋਰਟਲ ਨੇ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਪੱਤਰਕਾਰ ਨੇ, ਉਹਨਾਂ ਨੂੰ ਇਸ ਵੀਡੀਓ ਕਾਨਫਰੰਸਿੰਗ ਦੇ ਵਿੱਚ ਉਹਨਾਂ ਦੇ ਸਵਾਲਾਂ ਦਾ ਜਵਾਬ ਜਿਹੜਾ ਜੀ ਉਹ ਦਿੱਤਾ। ਮੈਂ ਸਾਰਾ ਜਿਹੜਾ ਜੀ ਉਹ ਦੇਖਿਆ। ਇਹਦੇ ਵਿੱਚ ਕੁਝ ਇੱਕ ਚੀਜ਼ਾਂ ਜਿਹੜੀਆਂ ਜੀ ਉਹ ਫਿਰ ਵੀ ਸਲਾਹੁਣਯੋਗ ਨੇ ਕਿ ਇੱਕ ਤਾਂ ਉਹਨੇ ਠਰਮੇ ਦੇ ਨਾਲ ਬਹੁਤ ਜਵਾਬ ਜਿਹੜੇ ਆ ਜੀ ਉਹ ਦਿੱਤੇ ਆ। ਜਵਾਬ ਕਿਹੋ ਜਿਹੇ ਨੇ ਉਹ ਆਪਣੀ ਗੱਲ ਆ ਜੀ, ਪਰ ਪ੍ਰਧਾਨ ਮੰਤਰੀ ਅੱਜ ਤੱਕ ਇੰਨੇ ਸਾਲਾਂ ਦੇ ਦੌਰਾਨ ਅਜਿਹੀ ਪ੍ਰੈਸ ਕਾਨਫਰੰਸ ਇੱਕ ਵੀ ਨਹੀਂ ਕਰ ਸਕੇ ਜਿਹਦੇ ਚ ਆਮੋ ਸਾਹਮਣੇ ਸਵਾਲਾਂ ਦੇ ਜਵਾਬ ਜਿਹੜੇ ਜੀ ਉਹ ਦੇਣੇ ਹੋਣ। ਉਹ ਫਿਰ ਆਪਣੇ ਖਾਸ ਪੱਤਰਕਾਰ ਕੁਝ ਲੱਭਦੇ ਆ, ਚੁਣਦੇ ਆ, ਜਾਂ ਫਿਰ ਕਈ ਵਾਰੀ ਪੱਤਰਕਾਰ ਦੀ ਜਗ੍ਹਾ ਦੇ ਉੱਤੇ ਕਿਸੇ ਫਿਲਮੀ ਅਦਾਕਾਰ ਨੂੰ ਬਿਠਾ ਲੈਂਦੇ ਆ ਵੀ ਤੁਸੀਂ ਜਿਹੜਾ ਜੀ ਉਹ ਸੇਬ ਕਿਵੇਂ ਖਾਂਦੇ ਹੋ, ਜ਼ੁਕਾਮ ਹੁੰਦਾ ਤੇ ਫਿਰ ਕੀ ਕਰਦੇ ਹੋ, ਇਸ ਤਰ੍ਹਾਂ ਦੇ ਜਿਹੜੇ ਸਵਾਲ ਜਵਾਬ। ਇਹ ਜਿਹੜੀ ਵੀਡੀਓ ਕਾਨਫਰੰਸਿੰਗ ਸੀ ਇਹਦੇ ਰਾਹੀਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਇਹ ਗੱਲ ਆਖੀ ਕਿ ਜਿਹੜਾ ਕਰੋਨਾ ਵਾਇਰਸ ਦੇ ਸਹਿਮ ਦਾ ਮਾਹੌਲ ਖਤਮ ਕਰਨ ਦੀ ਇਸ ਵੇਲੇ ਲੋੜ ਹੈ। ਇਹ ਵੀ ਕਿਹਾ ਕਿ ਇਸ ਸੰਕਟ ਦੇ ਖਿਲਾਫ ਪ੍ਰਧਾਨ ਮੰਤਰੀ ਦਫ਼ਤਰ ਤੋਂ ਲੜਾਈ ਨਹੀਂ ਲੜੀ ਜਾ ਸਕਦੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੱਖ ਮੰਤਰੀਆਂ ਤੇ ਭਰੋਸਾ ਕਰਨਾ ਪਊਗਾ ਤੇ ਸੂਬਿਆਂ ਨੂੰ ਇਹਦੇ ਵਿੱਚ ਭਾਈਵਾਲ ਜਿਹੜਾ ਉਹ ਬਣਾਉਣਾ ਪਊਗਾ। ਇੱਕ ਗੱਲ ਜਿਹੜੀ ਇੱਥੇ ਰਾਹੁਲ ਗਾਂਧੀ ਨੇ ਉਭਾਰੀ ਕਿ ਇਹ ਸਮਾਂ ਹੈ ਜਦੋਂ ਕਿ ਜਿਹੜੇ ਸੂਬੇ ਨੇ ਉਹਨਾਂ ਨੂੰ ਇਸ ਪੱਖੋਂ ਕਮ ਸੇ ਕਮ ਅਧਿਕਾਰ ਹੋਵੇ ਕਿ ਜਿਹੜੇ ਤੁਸੀਂ ਜ਼ੋਨ ਬਣਾ ਰਹੇ ਹੋ ਇਹ ਜ਼ੋਨ ਸੂਬਿਆਂ ਨੂੰ ਬਣਾਉਣ ਦਿੱਤੇ ਜਾਣ, ਜਿਨ੍ਹਾਂ ਦੇ ਕੋਲੇ ਜਾਣਕਾਰੀ ਹੁੰਦੀ ਆ। ਸੈਂਟਰ ਦੀ ਸਰਕਾਰ ਦਿੱਲੀ ਬੈਠ ਕੇ ਜਦੋਂ ਇਹ ਜ਼ੋਨ ਬਣਾਉਂਦੀ ਆ ਤੇ ਇਹ ਸਹੀ ਨਹੀਂ ਹੋ ਸਕਦੀ। ਇਹ ਸਹੀ ਜਿਹੜਾ ਜੀ ਉਹ ਪੁਆਇੰਟ ਹੈ ਜਿਹਦੇ ਉੱਤੇ ਉਹਨੇ ਜਿਹੜੀ ਇਹ ਗੱਲ ਕੀਤੀ ਆ, ਕਿਉਂਕਿ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਪਿਛਲੇ ਦਿਨੀ ਜਿਹੜਾ ਜੀ ਉਹ ਉਠਾਇਆ ਸੀਗਾ। ਹੁਣ ਜਿਵੇਂ ਪਟਿਆਲਾ ਰੈੱਡ ਜ਼ੋਨ ਦੇ ਵਿੱਚ ਹੈ ਤਾਂ ਜਿਹੜਾ ਨਾਭਾ ਆ ਜਿਹੜੀ ਨਾਲ ਲੱਗਵਾ ਜਾਂ ਸਮਾਣਾ ਹੈ ਉੱਥੇ ਕੇਸ ਨਹੀਂ ਹੈਗੇ, ਇੱਕ ਦੋ ਉਹ ਵੀ ਰੈੱਡ ਜ਼ੋਨ ਦੇ ਵਿੱਚ ਹੀ ਆ ਗਏ। ਮੁੱਖ ਮੰਤਰੀ ਨੇ ਉਦੋਂ ਇਹ ਪੁਆਇੰਟ ਉਠਾਇਆ ਸੀਗਾ ਕਿ ਪੂਰੇ ਦਾ ਪੂਰਾ ਡਿਸਟ੍ਰਿਕਟ ਜਦੋਂ ਤੁਸੀਂ ਰੈੱਡ ਜ਼ੋਨ ਦੇ ਵਿੱਚ ਐਲਾਨ ਦਿੰਦੇ ਹੋ ਉਹ ਸਹੀ ਨਹੀਂ ਹੈ। ਜਿਹੜੇ ਛੋਟੇ ਉਹਦੇ ਵਿੱਚ ਸ਼ਹਿਰ ਨੇ ਉਹਨਾਂ ਨੂੰ, ਕਸਬੇ ਨੇ, ਉਹਨਾਂ ਨੂੰ ਲੈ ਕੇ ਉਹ ਕਿਹੜੇ ਜ਼ੋਨ 'ਚ ਆਉਂਦੇ ਨੇ ਇਹ ਸੂਬਿਆਂ ਦੇ ਉੱਤੇ ਜਿਹੜਾ ਜੀ ਉਹ ਛੱਡੋ। ਰਾਹੁਲ ਗਾਂਧੀ ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਤੁਰੰਤ ਗਰੀਬਾਂ ਦੀ ਦੇ ਉੱਤੇ ਰਕਮ ਧਰਨੀ ਚਾਹੀਦੀ ਹੈ ਤਾਂ ਕਿ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਇੰਡਸਟਰੀ ਵਾਸਤੇ ਵਿੱਤੀ ਪੈਕੇਜ ਜਿਹੜਾ ਜੀ ਉਹ ਜਾਰੀ ਕਰੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਾਨੂੰ ਇਹ ਜਿਹੜਾ ਵਾਇਰਸ ਹੈ ਇਹਦੇ ਨਾਲ ਨਿਪਟਣ ਲਈ ਸ਼ਕਤੀਆਂ ਦੇ ਵਿਕੇਂਦਰੀਕਰਨ ਕਰਨ ਦੀ ਲੋੜ ਹੈ। ਜੇ ਇਹਦੇ ਖਿਲਾਫ ਜੰਗ PM ਤੋਂ ਜਾਰੀ ਰਹੀ ਤਾਂ ਅਸੀਂ ਇਹ ਜੰਗ ਹਾਰ ਜਾਵਾਂਗੇ। ਜੇ ਅਸੀਂ ਕੇਂਦਰ ਤੇ ਆਧਾਰਿਤ ਰਹੇ ਤਾਂ ਦਿੱਕਤ ਹੋਊਗੀ। ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀਆਂ ਤੇ ਮੁੱਖ ਮੰਤਰੀਆਂ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਜਿਹੜੇ ਨੇ, ਡਿਪਟੀ ਕਮਿਸ਼ਨਰ ਜਿਹੜੇ ਨੇ, ਉਹਨਾਂ ਦੇ ਉੱਤੇ ਭਰੋਸਾ ਕਰਨਾ ਪਊਗਾ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ 17 ਮਈ ਤੋਂ ਬਾਅਦ ਲੋਕਡਾਊਨ ਖੋਲ੍ਹਣ ਜਾਂ ਇਹਨੂੰ ਹੋਰ ਵਧਾਉਣ ਦੇ ਬਾਰੇ ਕੀ ਰਣਨੀਤੀ ਹੈ। ਉਹਨੇ ਵੀ ਕਿਹਾ ਕਿ ਦੇਸ਼ ਇਸ ਵੇਲੇ ਐਮਰਜੈਂਸੀ ਵਰਗੇ ਹਾਲਾਤਾਂ ਦਾ ਸਾਹਮਣਾ ਜਿਹੜਾ ਜੀ ਉਹ ਕਰ ਰਿਹਾ ਹੈ। ਉਧਰ ਭਾਜਪਾ ਨੇ ਜਿਵੇਂ ਕੱਟਣਾ ਹੀ ਹੁੰਦਾ, ਭਾਜਪਾ ਨੇ ਇਹ ਗੱਲ ਕਹੀ ਕਿ COVID-19 ਦੇ ਖਿਲਾਫ ਲੜਾਈ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਵਿਚਾਰ ਕਰਦੇ ਰਹਿੰਦੇ ਆ ਤੇ ਰਾਹੁਲ ਗਾਂਧੀ ਨੂੰ ਸਮਝਦਾਰੀ ਤੋਂ ਕੰਮ ਲੈਂਦਿਆਂ ਮੋਦੀ ਦੀ ਅਗਵਾਈ ਦੇ ਹੇਠ ਇਸ ਸੰਕਟ ਨਾਲ ਲੜਨ ਲਈ ਅੱਗੇ ਆਉਣਾ ਚਾਹੀਦਾ। ਭਾਜਪਾ ਦੇ ਬੁਲਾਰੇ ਨੇ ਤੱਕ ਕਹਿਤਾ ਕਿ ਜ਼ਿੰਦਗੀ ਦਾ ਅਰਧ ਸੈਂਕੜਾ ਪੂਰਾ ਕਰਨ ਨੇੜੇ ਪਹੁੰਚੇ ਕਾਂਗਰਸੀ ਆਗੂ ਨੂੰ ਹੁਣ ਸਮਝਦਾਰੀ ਤੋਂ ਕੰਮ ਜਿਹੜਾ ਜੀ ਉਹ ਲੈਣਾ ਚਾਹੀਦਾ। ਪਰ ਇਹ ਤਾਂ ਮਹਿਲ ਕੱਟਣ ਦੇ ਵਾਸਤੇ ਸੀ। ਜੇ ਤੁਸੀਂ ਉਹ ਪੂਰੀ ਗੱਲਬਾਤ ਜਿਹੜੀ ਜੀ ਉਹ ਸੁਣਦੇ ਹੋ ਤਾਂ ਉਹਦੇ ਵਿੱਚ ਕੁਝ ਪੁਆਇੰਟ ਇਸ ਤਰ੍ਹਾਂ ਦੇ ਨੇ ਜਿਹੜੇ ਖਾਸ ਤੌਰ ਤੇ ਅਰਥਚਾਰੇ ਦੇ ਨਾਲ ਜੁੜੇ ਹੋਏ ਜਾਂ ਰਾਜਾਂ ਨੂੰ ਜਿਹੜੇ ਜੀ ਉਹ ਅਧਿਕਾਰ ਦੇਣ ਵਾਲੇ ਉਹ ਪੁਆਇੰਟ ਜਿਹੜੇ ਬਹੁਤ ਵਾਜਿਬ ਨੇ ਔਰ ਉਹਨਾਂ ਦੇ ਉੱਤੇ ਜਿਹੜਾ ਕੰਮ ਤਾਂ ਸੈਂਟਰ ਦੀ ਸਰਕਾਰ ਨੇ ਕੀ ਕਰਨਾ ਸੀ ਉਹਨਾਂ ਨੇ ਇਹ ਕਹਿ ਕੇ ਕੱਟਤਾ ਕਿ ਉਹ ਨਿਆਣਿਆਂ ਵਾਲੀਆਂ ਗੱਲਾਂ ਜਿਹੜੀਆਂ ਜੀ ਉਹ ਕਰਦਾ। ਇੰਨਾ ਹੈ ਕਿ ਕਾਂਗਰਸ ਇਸ ਚੀਜ਼ ਨੂੰ ਉਭਾਰ ਰਹੀ ਹੈ, ਇਸ ਪੱਖੋਂ ਉਭਾਰ ਰਹੀ ਹੈ ਕਿ ਰਾਹੁਲ ਗਾਂਧੀ ਜਿਹੜਾ ਜੀ ਉਹ ਐਕਸਪਰਟ ਦੇ ਨਾਲ ਗੱਲ ਕਰ ਰਿਹਾ, ਕੰਟੀਨਿਊਸ ਉਹਨਾਂ ਦੇ ਨਾਲ ਸੰਵਾਦ ਜਿਹੜਾ ਉਹ ਰਚਾ ਰਿਹਾ। ਵੈਸੇ ਇਹਦੇ ਉੱਤੇ ਸਿਆਸਤ ਹੋਣੀ ਤਾਂ ਨਹੀਂ ਚਾਹੀਦੀ, ਸੈਂਟਰ ਦੀ ਸਰਕਾਰ ਨੂੰ ਵੀ ਕੁਝ ਚੀਜ਼ਾਂ ਜਿਹੜੀਆਂ ਜੀ ਉਹ ਮੰਨਣੀਆਂ ਚਾਹੀਦੀਆਂ ਨੇ। ਪਰ ਪ੍ਰੋਬਲਮ ਜਿਹੜੀ ਹੈ ਜੀ ਇੱਥੇ ਆ ਜਦੋਂ ਬੰਦਾ ਇੱਕੋ ਹੀ ਉਭਾਰਿਆ ਜਾ ਰਿਹਾ ਹੋਵੇ ਵੀ ਆਲ ਉਹੀ ਆ, ਉਹਦੇ ਹੀ ਰਹਿਮੋ ਕਰਮ ਦੇ ਉੱਤੇ ਉਹ ਤੁਸੀਂ ਤੇ ਫਿਰ ਕਿੱਥੇ ਗੱਲਾਂ ਸੁਣੀਆਂ ਜਾਂਦੀਆਂ। ਸਿਆਣੇ ਵੀ ਜ਼ਿਆਦਾ ਹੈ ਨਾ, ਇਸ ਕਰਕੇ ਉਹ ਕਿਸੇ ਦੀ ਸੁਣਨਗੇ ਨਹੀਂ। ਅੱਗੇ ਗੱਲ ਕਰਦੇ ਹਾਂ ਪੰਜਾਬ ਦੀ। ਜਿਸ ਤਰ੍ਹਾਂ ਆਪਾਂ ਕਰੋਨਾ ਦੀਆਂ ਗੱਲਾਂ ਕਰਦੇ ਹਾਂ, ਕਿਤੇ ਕੁਛ ਹੋਇਆ, ਲੋਕਾਂ ਨੂੰ ਖਾਣ ਨੂੰ ਕੁਛ ਨਹੀਂ ਮਿਲ ਰਿਹਾ, ਪਰ ਪੰਜਾਬ ਦੇ ਵਿੱਚ 24 ਘੰਟਿਆਂ ਦੇ ਵਿੱਚ 4 ਕਤਲ। ਪਹਿਲੀ ਵਾਰੀ ਨਹੀਂ ਜੀ, ਆਪਾਂ ਕਈ ਦਿਨਾਂ ਤੋਂ ਸਾਂਝਾ ਕਰ ਰਹੇ ਹਾਂ ਕਿ ਇੱਥੇ ਕਤਲ ਜਿਹੜੇ ਨੇ ਜੀ ਉਸੇ ਤਰੀਕੇ ਦੇ ਨਾਲ ਹੋ ਰਹੇ ਨੇ
ਕਿਤੇ ਡੋਮੈਸਟਿਕ ਵਾਇਲੈਂਸ ਹੈ ਤੇ ਕਿਤੇ ਜਿਹੜੀਆਂ ਦੁਸ਼ਮਣੀਆਂ ਨੇ ਉਹ ਚੱਲ ਰਹੀਆਂ ਨੇ। ਇੱਕ ਤਾਂ ਚਰਚਿਤ ਮੌਤ ਜਿਹੜੀ ਦੀ ਉਹ ਰਹੀ ਲੱਖਣ ਕੇ ਪੱਡਾ ਦੇ ਵਿੱਚ, ਜਿੱਥੇ ਰਾਤ ਸਮੇਂ ਠੀਕਰੀ ਪਹਿਰਾ ਦੇ ਰਹੇ ਇੱਕ ਜਿਹੜਾ ਨੈਸ਼ਨਲ ਕਬੱਡੀ ਪਲੇਅਰ ਸੀਗਾ ਜੀ ਰਵਿੰਦਰਜੀਤ ਭਲਵਾਨ, ਉਹਨੂੰ ASI ਨੇ ਗੋਲੀ ਮਾਰਤੀ। ਔਰ ਇਹਦੇ ਪਿੱਛੇ ਅਜੇ ਵੀ ਹਾਲਾਂਕਿ ਕਾਰਨ ਜਿਹੜੇ ਪਤਾ ਨਹੀਂ ਲੱਗ ਰਹੇ, ASI ਨੂੰ ਨੌਕਰੀ ਤੋਂ ਕੱਢਤਾ, ਉਹਨੂੰ ਅਰੈਸਟ ਜਿਹੜਾ ਦੀ ਉਹ ਕਰ ਲਿਆ, ਨੇੜੇ ਪਿੰਡ ਦਾ ਹੀ ਆ ASI। ਇਹਦਾ ਮਤਲਬ ਕੋਈ ਨਾ ਕੋਈ ਕਹਾਣੀ ਇਹਦੇ ਪਿਛਲੀ ਹੋਰ ਜ਼ਰੂਰ ਹੈਗੀ ਆ। ਵੈਸੇ ਇਹ ਜਿਹੜੇ ਨੌਜਵਾਨ ਪਹਿਰਾ ਦੇ ਰਹੇ ਸੀਗੇ ਉਹਨਾਂ ਨੇ ਸ਼ੱਕੀ ਕਾਰ ਵੇਖਦਿਆਂ ਹੋਇਆ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤੇ ASI ਨੇ ਸਿੱਧੀ ਗੋਲੀ ਮਾਰ ਕੇ ਇਹਨੂੰ ਮਾਰ ਦਿੱਤਾ ਤੇ ਇੱਕ ਬੰਦਾ ਜਿਹੜਾ ਜੀ ਉਹ ਜ਼ਖਮੀ ਆ। ਇਹ ਨੈਸ਼ਨਲ ਲੈਵਲ ਦਾ ਕਬੱਡੀ ਦਾ ਪਲੇਅਰ ਸੀਗਾ। ਦੂਸਰਾ ਜਿਹੜਾ ਮਰਡਰ ਹੈ ਜੀ ਇਹ ਫਰੀਦਕੋਟ ਦੇ ਨੇੜਲੇ ਪਿੰਡ ਢੁੱਡੀ ਵਿੱਚ ਜਿਹੜਾ ਜੀ ਉਹ ਹੋਇਆ, ਜਿੱਥੇ ਕੁਝ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਕਰਕੇ ਇੱਕ ਨੌਜਵਾਨ ਦਾ ਕਤਲ ਕਰਤਾ ਜੀ। ਸੁਖਦੇਵ ਸਿੰਘ ਖੁਸ਼ੀ 23 ਸਾਲਾਂ ਦਾ ਸੀਗਾ ਔਰ ਇੱਥੇ ਮਾਮਲਾ ਕਤਲ ਦਾ ਦਰਜ ਹੋਇਆ। ਕੀ ਰੰਜਿਸ਼ ਆ ਅਜੇ ਪੁਲਿਸ ਇਹਦਾ ਜਿਹੜਾ ਜੀ ਉਹ ਪਤਾ ਲਾ ਰਹੀ ਹੈ। ਸ਼ਾਹਕੋਟ ਜਿਹੜਾ ਜਲੰਧਰ ਡਿਸਟ੍ਰਿਕਟ ਪੈਂਦਾ, ਇਹਦੇ ਵਿੱਚ ਹੈਗਾ ਜੀ ਸ਼ਾਹਕੋਟ ਦਾ ਦਸ਼ਮੇਸ਼ ਨਗਰ ਹੈ। ਉੱਥੇ ਇੱਕ ਬਜ਼ੁਰਗ ਦੇ ਵਿੱਚ ਮੋਟਰਸਾਈਕਲ ਵੱਜਣ ਦੇ ਉੱਤੇ ਉਹਦੇ ਮੁੰਡਿਆਂ ਨੇ ਮੋਟਰਸਾਈਕਲ ਚਾਲਕ ਨੂੰ ਕੁੱਟ ਕੇ ਮਾਰ ਦਿੱਤਾ ਹੈ। ਜਿਹੜਾ ਸ਼ਾਹਕੋਟ ਦਾ SHO ਆ ਉਹਦੇ ਦੱਸਣ ਦੇ ਮੁਤਾਬਕ ਇੱਕ ਜਿਹੜਾ ਜੀ ਵਿਅਕਤੀ ਚਰਨਜੀਤ ਸਿੰਘ ਜਿਹੜਾ 40 ਸਾਲਾਂ ਦਾ ਸੀਗਾ, ਇਹ ਪਰਜੀਆਂ ਖੁਰਦ ਆ ਜੀ ਏਰੀਆ ਜਿਹੜਾ ਪੈਂਦਾ ਇੱਥੇ ਸ਼ਾਹਕੋਟ ਦੇ ਨੇੜੇ, ਉਹ ਮੋਟਰਸਾਈਕਲ ਤੇ ਉੱਤੇ ਜਾ ਰਿਹਾ ਸੀ। ਇੱਕ ਬੱਚੇ ਨੂੰ ਬਚਾਉਣ ਲੱਗਿਆ ਤਾਂ ਉਹਦਾ ਮੋਟਰਸਾਈਕਲ ਜਿਹੜਾ ਸੀ ਇੱਕ ਬਜ਼ੁਰਗ ਦੇ ਨਾਲ ਜਿਹੜਾ ਉਹ ਟਕਰਾ ਗਿਆ ਤੇ ਉਹਦੇ ਜਿਹੜੇ ਮੁੰਡੇ ਸੀ ਦੋਵੇਂ ਉੱਥੇ ਆ ਗਏ। ਉਹਨਾਂ ਨੇ ਇਸ ਮੋਟਰਸਾਈਕਲ ਸਵਾਰ ਨੂੰ ਕੁੱਟਣਾ ਸ਼ੁਰੂ ਕਰਤਾ, ਇੰਨਾ ਕੁ ਕੁੱਟਿਆ ਕੁੱਟ ਕੇ ਉਹਨੂੰ ਮਾਰ ਹੀ ਦਿੱਤਾ। ਔਰ ਦੋਵਾਂ ਦੇ ਉੱਤੇ ਮਾਮਲਾ, ਉਹਦੇ ਮੁੰਡਿਆਂ ਦੇ ਉੱਤੇ ਕਤਲ ਦਾ ਮਾਮਲਾ ਜਿਹੜਾ ਜੀ ਉਹ ਦਰਜ ਹੋ ਗਿਆ। ਚੌਥਾ ਕਤਲ ਹੋਇਆ ਜੀ ਪਾਤੜਾਂ ਦੇ ਨੇੜੇ ਲਾੜ ਬੰਜਾਰਾ ਕਲਾ, ਇਹ ਜ਼ਮੀਨੀ ਵਿਵਾਦ ਸੀਗਾ ਜੀ ਔਰ ਇੱਕ ਵਿਅਕਤੀ ਦੇ ਉੱਤੇ ਟਰੈਕਟਰ ਚੜਾਤਾ ਜਿਹਦੇ ਕਰਕੇ ਉਹਦੀ ਮੌਤ ਜਿਹੜੀ ਜੀ ਉਹ ਹੋ ਗਈ। ਕੌਰੀਆਂ ਪੁਲਿਸ ਨੇ ਇਹਦੇ ਸੰਬੰਧੀ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ। ਲਾੜ ਬੰਜਾਰਾ ਦਾ ਰਹਿਣ ਵਾਲਾ ਹਰਵਿੰਦਰ ਸਿੰਘ 33 ਸਾਲਾਂ ਦਾ ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਹਾਮਝੇੜੀ ਦਾ ਜਿਹੜਾ ਜੀ ਉਹ ਰਹਿਣ ਵਾਲਾ ਸੀਗਾ, ਜਿਹਦੇ ਨਾਲ ਉਹਦਾ ਜ਼ਮੀਨੀ ਵਿਵਾਦ ਜਿਹੜਾ ਜੀ ਉਹ ਚੱਲਦਾ ਸੀਗਾ। ਹਾਮਝੇੜੀ ਵਾਲੀ ਜਿਹੜੀ ਧਿਰ ਜੀ ਉਹਦੇ ਤੁਸੀਂ ਕਹਿ ਲਓ ਕਿ ਕਾਬੂ ਜਿਹੜਾ ਜੀ ਇਹ ਆ ਗਿਆ ਔਰ ਇਹਨਾਂ ਨੇ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੀ ਨੀਤ ਦੇ ਨਾਲ ਜ਼ਮੀਨ ਵਾਹੁਣੀ ਸ਼ੁਰੂ ਕੀਤੀ। ਹਰਵਿੰਦਰ ਸਿੰਘ ਜਿਹੜਾ ਸੀ ਉਹਨੇ ਚੌਂਕੀ ਦੇ ਵਿੱਚ ਸੂਚਨਾ ਵੀ ਦਿੱਤੀ ਤੇ ਉਹਨੇ ਜਿਹੜਾ ਜੀ ਜ਼ਮੀਨ ਵਾਹ ਰਹੇ ਟਰੈਕਟਰ ਦਾ ਪਿੱਛਾ ਕਰਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਟਰੈਕਟਰ ਚਲਾਉਣ ਵਾਲੇ ਨੇ ਟਰੈਕਟਰ ਉਹਦੇ ਉੱਤੇ ਚੜਾਤਾ, ਇਹਨੂੰ ਹਸਪੀਟਲ ਪਹੁੰਚਾਇਆ ਗਿਆ ਜਿੱਥੇ ਕਿ ਉਹਨੂੰ ਮ੍ਰਿਤਕ ਕਰਾਰ ਜਿਹੜਾ ਜੀ ਉਹ ਦੇ ਦਿੱਤਾ। ਇਹ 4 ਕਤਲ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਹੋਏ ਨੇ। ਮਤਲਬ ਕਿ ਇਹਨਾਂ ਦੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ ਹੈ ਜੀ। ਕਰੋਨਾ ਵਗੈਰਾ ਵਰਗੀ ਮਹਾਂਮਾਰੀ ਦਾ ਦੁਸ਼ਮਣੀਆਂ ਕੱਢਣ ਦੇ ਵਾਸਤੇ ਸਿਰ ਨੂੰ ਪਤਾ ਨਹੀਂ ਕੀ ਜਨੂਨ ਚੜਿਆ ਹੋਇਆ ਜੀ। ਉਹ ਮੋਟਰਸਾਈਕਲ ਵਾਲੇ ਨੇ ਜਿਹੜਾ ਉਹ ਕੁੱਟ ਕੇ ਹੀ ਜਿਹੜਾ ਉਹ ਮਾਰ ਦਿੱਤਾ। ਇੱਥੇ ਕੱਲ੍ਹ ਹੁਸ਼ਿਆਰਪੁਰ ਦੇ ਜਿਹੜੇ ਨੇੜੇ ਦੇ ਸੀਗੇ ਵਸਨੀਕ, ਉਹ ਕਰਫਿਊ ਖੁੱਲ੍ਹਿਆ ਤੇ ਗੱਡੀ ਦੇ ਵਿੱਚ ਸਮਾਨ ਲੈਣ ਚਲੇ ਗਏ ਜੀ। ਇੰਨੀ ਤੇਜ਼ ਆ ਰਹੇ ਸੀ ਕਿ ਅੱਗੋਂ ਆਉਂਦੇ ਟਰੱਕ 'ਚ ਮਾਰੀ ਗੱਡੀ ਜਿਹੜੀ ਜੀ ਉਹ ਐਨ ਖਿੱਲਰ ਗਈ, ਦੋਏ ਥਾਂ ਦੇ ਉੱਤੇ ਜਿਹੜਾ ਜੀ ਉਹ ਮਰ ਗਏ। ਇਹ ਤਾਂ ਹਾਲਾਤ ਨੇ ਜੀ ਇਹਨਾਂ ਲੋਕਾਂ ਦੇ, ਜਿਨ੍ਹਾਂ ਦੇ ਤੁਸੀਂ ਇਹ ਕਹਿ ਲਓ ਕਿ ਮੌਤ ਦੇ ਨਾਲ ਸ਼ਰਤ ਲਾ ਕੇ ਜਿਹੜਾ ਜੀ ਉਹ ਨਿਕਲਦੇ ਆ ਘਰੋਂ ਵੀ ਜਾਂ ਆਪ ਹੈ ਨਹੀਂ ਜਾਂ ਮੌਤ ਹੈ ਨਹੀਂ। ਦੇਖੋ ਹੁਣ ਤਾਂ ਇੰਨੀ ਟ੍ਰੈਫਿਕ ਵੀ ਹੁਣ ਹੈ ਨਹੀਂ ਕਿ ਹੁਣ ਕਾਹਲੀਆਂ ਕਾਹਦੀਆਂ ਆ, ਲੋਕਾਂ ਨੂੰ ਇਹ ਨਹੀਂ ਸਮਝ ਲੱਗਦੀ। ਤਾਂ ਅੱਗੇ ਗੱਲ ਕਰਦੇ ਹਾਂ ਪਟਿਆਲਾ ਜੇਲ੍ਹ ਦੀ, ਉੱਥੇ ਛਾਪਾ ਮਾਰਨ ਗਈ ਟੀਮ ਦੇ ਉੱਤੇ ਹੀ ਕੈਦੀਆਂ ਨੇ ਹਮਲਾ ਕੀਤਾ। ਬਿਲਕੁਲ ਜੀ, ਇਹ ਰਾਤ ਜਿਹੜਾ ਜੀ ਛਾਪਾ ਇਹਨਾਂ ਨੇ ਮਾਰਿਆ ਕੱਲ ਸ਼ਾਮ ਦੇ ਵੇਲੇ ਔਰ ਇਹ ਸੀਗਾ ਕਿ ਜੇਲ੍ਹ ਦੇ ਵਿੱਚ ਮੋਬਾਇਲ ਫੋਨ ਜਿਹੜੇ ਜੀ ਉਹ ਚੈੱਕ ਕਰਨ ਗਈ ਸੀਗੀ। ਇਹ ਜਿਹੜੀ ਟੀਮ ਗਈ ਇਹਦੇ ਉੱਤੇ ਇੱਕ ਗੈਂਗਸਟਰ ਸਣੇ 2 ਕੈਦੀਆਂ ਨੇ ਹਮਲਾ ਜਿਹੜਾ ਜੀ ਉਹ ਕਰਤਾ। ਇਹਦੇ ਵਿੱਚ ਜੇਲ੍ਹ ਵਾਰਡਨ ਜਿਹੜਾ ਜੀ ਉਹ ਜ਼ਖਮੀ ਹੋ ਗਿਆ, ਉਹਦੀ ਵਰਦੀ ਫਾੜ ਦਿੱਤੀ ਇਹਨਾਂ ਨੇ ਔਰ ਜਿਹੜੇ ਸੀਨੀਅਰ ਅਧਿਕਾਰੀ ਸੀ ਉਹਨਾਂ ਨੇ ਬਾਕੀ ਕੈਦੀਆਂ ਨੂੰ ਜਿਹੜਾ ਜੀ ਉਹ ਸ਼ਾਂਤ ਕਰਵਾਇਆ। ਜੇਲ੍ਹ ਦੇ ਵਿੱਚ ਹੱਥਾਪਾਈ ਦੀਆਂ ਘਟਨਾਵਾਂ ਤਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ, ਪਰ ਜੇਲ੍ਹ ਦੇ ਵਿੱਚ 1 ਮਹੀਨੇ ਦੇ ਵਿੱਚ ਜੇਲ੍ਹ ਦੇ ਸਟਾਫ ਦੇ ਉੱਤੇ ਇਹ ਤੀਜਾ ਹਮਲਾ। 4 ਤਰੀਕ ਨੂੰ ਜੇਲ੍ਹ ਵਾਰਡਨ ਸਿਕੰਦਰ ਸਿੰਘ ਤੇ ਜੇਲ੍ਹ ਸਟਾਫ ਦੇ ਸਹਾਇਕ ਸੁਪਰੀਡੈਂਡੈਂਟ ਜਿਹੜੇ ਜੀ ਉਹ ਚੈੱਕ ਕਰਨ ਪਹੁੰਚੇ ਸੀ ਤੇ ਉਹਨਾਂ ਦੇ ਉੱਤੇ ਵੀ ਹਮਲਾ ਜਿਹੜਾ ਜੀ ਹੋ ਕੇ ਹਟਿਆ ਸੀ। ਅਜੇ ਹਾਈ ਸਿਕਿਉਰਿਟੀ ਜ਼ੋਨ ਦੇ ਵਿੱਚ ਗੈਂਗਸਟਰ ਤੇ ਸੰਗੀਨ ਜਿਹੜੇ ਜੁਰਮ ਨੇ
ਉਹਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬੰਦ ਕੀਤਾ ਹੋਇਆ। ਇਸ ਜ਼ੋਨ ਦੀ ਤਲਾਸ਼ੀ ਲੈਣ ਦੇ ਉੱਤੇ ਗੈਂਗਸਟਰ ਮਨਪ੍ਰੀਤ ਸਿੰਘ ਤੇ ਦਰਸ਼ਨ ਸਿੰਘ ਦੇ ਕੋਲੋਂ ਫੋਨ ਬਰਾਮਦ ਹੋਏ ਔਰ ਬਰਾਮਦਗੀ ਦੇ ਬਾਅਦ ਇਹਨਾਂ ਲੋਕਾਂ ਨੂੰ ਜਿਹੜਾ ਜੀ ਉਹ ਫੋਨ ਦੇਣ ਦੇ ਵਾਸਤੇ ਕਿਹਾ ਗਿਆ ਤਾਂ ਜਿਹੜਾ ਇੱਕ ਕੈਦੀ ਦਰਸ਼ਨ ਸਿੰਘ ਸੀਗਾ ਉਹਨੇ ਕੰਧ ਦੇ ਉੱਤੇ ਫੋਨ ਮਾਰਦਿਆਂ ਹੋਇਆ ਉਹਨੂੰ ਤੋੜਤਾ। ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਜਿਹੜਾ ਵਾਰਡਨ ਸੀਗਾ ਉਹਦੇ ਉੱਤੇ ਹਮਲਾ ਕੀਤਾ, ਉਹਦੀ ਕੁੱਟਮਾਰ ਕੀਤੀ, ਉਹਦੀ ਵਰਦੀ ਜਿਹੜੀ ਸੀ ਉਹ ਪਾੜਤੀ। ਇਹਨਾਂ ਦੋਨਾਂ ਨੇ ਇੱਕ ਚਾਰਜਰ ਤੇ ਇੱਕ ਮੋਬਾਈਲ ਫੋਨ ਇਹਨਾਂ ਤੋਂ ਜਿਹੜਾ ਜੀ ਉਹ ਬਰਾਮਦ ਹੋਇਆ ਸੀਗਾ। ਥਾਣਾ ਤ੍ਰਿਪੜੀ ਦੇ ਵਿੱਚ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਇਸ ਮਾਮਲੇ ਦੇ ਉੱਤੇ ਸੈਂਟਰਲ ਜੇਲ੍ਹ ਜਿਹੜੀ ਪਟਿਆਲਾ ਇਸ ਸਮੇਂ ਇਹਦੇ ਵਿੱਚ 1500 ਕੈਦੀ ਬੰਦ ਨੇ ਔਰ ਇਹਦੇ ਵਾਸਤੇ 300 ਮੁਲਾਜ਼ਮ ਜਿਹੜੇ ਉਹ ਤਾਇਨਾਤ ਨੇ। ਜਿਹੜੇ ਗੈਂਗਸਟਰ ਤੇ ਕੈਦੀਆਂ ਨੂੰ ਕੰਟਰੋਲ ਕਰਨ ਦੇ ਵਿੱਚ ਜੇਲ੍ਹ ਅਧਿਕਾਰੀ ਜਿਹੜੇ ਵੀ ਉਹ ਉਹਨਾਂ ਦੇ ਪਸੀਨੇ ਨਿਕਲ ਰਹੇ ਆ। ਹੱਥ ਖੜੇ ਹੋਣ ਵਾਲੇ ਜਿਹੜੇ ਜੀ ਉਹ ਹਾਲਾਤ ਬਣੇ ਹੋਏ ਆ। 8 ਅਪ੍ਰੈਲ ਨੂੰ ਸੈਂਟਰਲ ਜੇਲ੍ਹ ਪਟਿਆਲਾ ਦੇ ਵਿੱਚ 2 ਕੈਦੀਆਂ ਦੇ ਵਿੱਚ ਹੋਏ ਜਿਹੜਾ ਝਗੜਾ ਸੀਗਾ ਉਸ ਤੋਂ ਬਾਅਦ ਫੋਨ ਫੜਿਆ ਗਿਆ ਸੀਗਾ। ਜਿਹੜੀ ਟੀਮ ਗਈ ਸੀ ਛਾਪਾ ਮਾਰਨ ਉਹਦੇ ਉੱਤੇ ਉਦੋਂ ਵੀ ਹਮਲਾ ਜਿਹੜਾ ਜੀ ਉਹ ਕੀਤਾ ਗਿਆ ਸੀਗਾ। 24 ਅਪ੍ਰੈਲ ਨੂੰ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਗੈਂਗਸਟਰਾਂ ਦੇ ਬੈਰਕ ਦੀ ਤਲਾਸ਼ੀ ਲੈਣ ਪਹੁੰਚੇ ਜੇਲ੍ਹ ਸਟਾਫ ਦੇ ਉੱਤੇ ਦਿਲਪ੍ਰੀਤ ਬਾਬਾ ਤੇ ਉਹਦੇ 2 ਸਾਥੀਆਂ ਨੇ ਹਮਲਾ ਜਿਹੜਾ ਜੀ ਉਹ ਕਰਤਾ ਸੀ। ਦਿਲਪ੍ਰੀਤ ਬਾਬਾ ਜਿਹੜਾ ਮੋਹਾਲੀ ਦੇ ਵਿੱਚ ਜਿਹੜੀਆਂ ਪ੍ਰੋਤੀਆਂ ਇਕੱਠੀਆਂ ਕਰਦਾ ਹੁੰਦਾ ਸੀ, ਜਿਹਦੀ ਲੱਤ ਦੇ ਵਿੱਚ ਗੋਲੀ ਵੱਜੀ ਸੀ ਜਦੋਂ ਇਹਨੂੰ ਫੜਿਆ ਗਿਆ ਸੀਗਾ, ਜਿਹੜੇ ਸਿੰਗਰ ਤੋਂ ਪੈਸੇ ਵਗੈਰਾ ਲੈਂਦਾ ਸੀ, ਉਹਨੂੰ ਵੀ ਜਿਹੜਾ ਜੀ ਉਹ ਹਮਲਾ ਕੀਤਾ ਸੀਗਾ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਰੋਨਾ ਵਾਇਰਸ ਫੈਲਿਆ ਜੀ ਉਹਦੇ ਕਰਕੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਮਾਨਸਿਕ ਸਥਿਤੀ ਜਿਹੜੀ ਹੈ ਜੀ ਉਹ ਵੀ ਖਰਾਬ ਕਿਤੇ ਨਾ ਕਿਤੇ ਹੋ ਰਹੀ ਹੈ, ਜਿਹਦੇ ਕਰਕੇ ਇਹ ਹਮਲੇ ਲਗਾਤਾਰ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਹੋ ਰਹੇ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਕਰੋਨਾ ਵਾਇਰਸ ਤੋਂ ਇਲਾਵਾ ਜਿਹੜੇ ਹੋਰ ਵੀ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਹੋਣਗੀਆਂ, ਕਈਆਂ ਨੂੰ ਬਹੁਤ ਗੰਭੀਰ ਬਿਮਾਰੀਆਂ ਹੋਣਗੀਆਂ, ਉਹ ਤੇ ਰੱਬ ਦੇ ਆਸਰੇ ਹੀ ਮੇਰੇ ਖਿਆਲ ਦੇ ਵਿੱਚ ਛੱਡੇ ਹੋਏ ਆ। ਬਿਲਕੁਲ ਜੀ, ਤੁਸੀਂ ਕਹਿ ਸਕਦੇ ਹੋ ਕਿ ਉਹ ਜਿਹੜੇ ਜੀ ਉਹ ਰੱਬ ਆਸਰੇ ਨੇ। ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਜਿਹੜੀ ਜੀ ਉਹ ਕੀਤੀ ਆ। ਜਿਹੜੇ ਇਹਨਾਂ ਗੰਭੀਰ ਬਿਮਾਰੀਆਂ ਦੇ ਨਾਲ ਜ਼ਿੰਦਗੀ ਦੀ ਲੜਾਈ, ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਜੀ ਲੜ ਰਹੇ ਲੋਕ ਨੇ ਉਹ ਹਾਰਦੇ ਜਿਹੜਾ ਜੀ ਉਹ ਨਜ਼ਰ ਆਉਂਦੇ ਆ। ਕੈਂਸਰ, ਏਡਸ, ਗੁਰਦੇ ਫੇਲ ਹੋਣ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਉਹਦੇ ਨਾਲ ਜੂਝ ਰਹੇ ਜਿਹੜੇ ਲੋਕ ਨੇ ਉਹਨਾਂ ਦੇ ਦਵਾਈ, ਉਹਨਾਂ ਦਾ ਇਲਾਜ ਇਸ ਵੇਲੇ ਕਿਸੇ ਪਾਸੇ ਤੋਂ ਜਿਹੜੀ ਜੀ ਕੋਈ ਆਸ ਦੀ ਕਿਰਨ ਉਹਨਾਂ ਨੂੰ ਨਹੀਂ ਦਿਸ ਰਹੀ। 22 ਮਾਰਚ ਨੂੰ ਕਰਫਿਊ ਲੱਗਣ ਤੋਂ ਬਾਅਦ ਇਹ ਲੋਕ ਆਪਣੇ ਘਰਾਂ ਦੇ ਵਿੱਚ ਕੈਦ ਨੇ। ਇਹਨਾਂ ਦੇ ਵਿੱਚੋਂ ਵੱਡੀ ਗਿਣਤੀ ਮਰੀਜ਼ ਨੇ ਜਿਨ੍ਹਾਂ ਨੂੰ ਦਵਾਈ ਤੋਂ ਬਿਨਾਂ ਸਮਾਂ ਲੰਘਾਉਣਾ ਜਿਹੜਾ ਜੀ ਉਹ ਪੈ ਰਿਹਾ। ਇੱਥੇ ਧੂਲਕੋਟ ਦਾ ਇੱਕ ਵਿਅਕਤੀ ਜਵਾੜੇ ਦੇ ਕੈਂਸਰ ਦਾ ਇਲਾਜ ਉੱਤਰ ਪ੍ਰਦੇਸ਼ ਦੇ ਮੁਰਾਦਨਗਰ ਦੇ ਨਾਲ ਸੰਬੰਧਿਤ ਡਾਕਟਰ ਕੋਲੋਂ ਕਰਵਾਉਂਦਾ ਸੀ, ਜਿਹੜਾ ਕਿ ਹਰ ਮਹੀਨੇ ਮਲੇਰਕੋਟਲੇ ਆਉਂਦਾ ਸੀ। ਉਹਦੀ ਦਵਾਈ 1 ਮਹੀਨਾ ਪਹਿਲਾਂ ਖਤਮ ਹੋ ਗਈ। ਸਾਰੀਆਂ ਜਿਹੜੇ ਸਾਧਨ ਨੇ ਉਹ ਬੰਦ ਨੇ, ਇਸ ਕਰਕੇ ਉਹ ਸਰਦੂਲਗੜ੍ਹ ਨੇੜਲੇ ਪਿੰਡ ਦੇ ਵਿੱਚੋਂ ਜਿਹੜਾ ਜੀ ਕਿਸੇ ਤੋਂ ਦਵਾਈ ਲੈ ਕੇ ਸਾਰ ਰਿਹਾ। ਉਹਦੀ ਸਮੱਸਿਆ ਇੰਨੀ ਵੱਧ ਗਈ ਹੈ ਕਿ ਉਹ ਖਾਣ ਪੀਣ ਤੋਂ ਵੀ ਮੁਤਾਜ ਹੋ ਗਿਆ। ਬਰਨਾਲਾ ਜ਼ਿਲ੍ਹੇ ਦੇ ਪਿੰਡ ਬਦਰਾ ਦਾ ਸਤਪਾਲ ਸਿੰਘ ਆ ਜੀ, ਉਹ ਰੀੜ੍ਹ ਦੀ ਹੱਡੀ ਦੀ ਸੱਟ ਲੱਗਣ ਕਰਕੇ ਮੰਜੇ ਤੇ ਪਿਆ, ਜਿਹਦੀ ਮੌਤ ਦੀ ਲੜਾਈ ਲੜ ਰਿਹਾ। ਉਹਦਾ ਇਲਾਜ ਜਿਹੜਾ ਜੀ ਬਠਿੰਡੇ ਦੇ ਹਸਪੀਟਲ ਤੋਂ ਚੱਲ ਰਿਹਾ ਸੀ। ਲੋਕਡਾਊਨ ਹੋਣ ਕਰਕੇ ਜੀ ਉਹ ਦਵਾਈ ਲੈਣ ਨਹੀਂ ਜਾ ਸਕਿਆ। ਉਹ ਕਹਿੰਦਾ ਕਿ ਜੇ ਕਰਫਿਊ ਖੁੱਲ੍ਹ ਜੇ ਤਾਂ ਉਹ ਹੱਡੀਆਂ ਦੇ ਮਾਹਰ ਡਾਕਟਰ ਜਿਹੜੇ ਨੇ ਉਹਦੇ ਤੋਂ ਚੈੱਕਅਪ ਕਰਵਾਊਗਾ। ਬਦਰਾਂ ਦੀਆਂ ਮਾਵਾਂ ਧੀਆਂ ਏਡਸ ਦੀ ਬਿਮਾਰੀ ਤੋਂ ਪੀੜਤ ਨੇ। ਦੋਵਾਂ ਦੀ ਦਵਾਈ ਪਟਿਆਲੇ ਤੋਂ ਚੱਲਦੀ ਸੀਗੀ, ਦਵਾਈ 1 ਮਹੀਨੇ ਤੋਂ ਖਤਮ ਹੈ। ਉਹ ਗੁਆਂਢੀਆਂ ਦਾ ਮੋਟਰਸਾਈਕਲ ਮੰਗ ਕੇ 120 ਕਿਲੋਮੀਟਰ ਦੂਰ ਪਟਿਆਲਾ ਤੋਂ ਆਪਣੀ ਪਤਨੀ ਦੀ ਦਵਾਈ ਦਾ ਲੈ ਆਇਆ, ਪਰ ਉਹਦੀ ਕੁੜੀ ਦੀ ਦਵਾਈ ਅਜੇ ਤੱਕ ਨਹੀਂ ਜਿਹੜੀ ਜੀ ਉਹ ਮਿਲੀ। ਬਦਰਾ ਦੀ ਹੀ ਇੱਕ ਔਰਤ ਜਿਹੜੀ ਹੈ ਗਲੇ ਦੇ ਕੈਂਸਰ ਤੋਂ ਪੀੜਤ ਹੈ, ਇਹਦੀ ਦਵਾਈ ਫਰੀਦਕੋਟ ਦੇ ਕੈਂਸਰ ਹਸਪੀਟਲ ਤੋਂ ਚੱਲਦੀ ਸੀ, ਕਾਫੀ ਸਮਾਂ ਹੋ ਗਿਆ ਜੀ ਖਤਮ ਹੋਈ ਨੂੰ। ਗਾਂ ਅੱਗੋਂ ਕੋਈ ਡਾਕਟਰ ਜਿਹੜਾ ਜੀ ਉਹ ਨਹੀਂ ਮਿਲ ਰਿਹਾ। ਆਪਾਂ ਅੱਗੇ ਵੀ ਇੱਕ ਦਿਨ ਜਦੋਂ ਕਾਲਾਂ ਖੋਲੀਆਂ ਸੀ ਉਦੋਂ ਗੱਲ ਚੱਲੀ ਸੀਗੀ, ਇੱਥੋਂ ਬਠਿੰਡੇ ਤੋਂ ਟ੍ਰੇਨ ਚੱਲਦੀ ਜਿਹੜੀ ਜਿਹਨੂੰ ਕੈਂਸਰ ਟ੍ਰੇਨ ਜਿਹੜੀ ਉਹ ਕਹਿੰਦੇ ਬੀਕਾਨੇਰ ਜਾਂਦੀ ਸੀ ਰਾਜਸਥਾਨ ਦੇ, ਉਹ ਟ੍ਰੇਨ ਤਾਂ ਕੋਈ ਚੱਲ ਨਹੀਂ ਰਹੀਆਂ ਜੀ। ਇਹਦੇ ਵਿੱਚ 60% ਤੋਂ ਉੱਪਰ ਜਿਹੜੇ ਲੋਕ ਸੀਗੇ ਜੀ ਉਹ ਕੈਂਸਰ ਪੀੜਤ ਹੁੰਦੇ ਸੀਗੇ ਇਸ ਟ੍ਰੇਨ ਦੇ ਵਿੱਚ, ਜਿਹੜਾ ਕਿ ਇਲਾਜ ਕਰਾਉਣ ਦੇ ਵਾਸਤੇ ਆਪਣਾ ਜਾਂਦੇ ਸੀ। ਹੁਣ ਉਹ ਵਿਚਾਰੇ ਕਿੱਥੇ ਜਿਹੜਾ ਜੀ ਉਹ ਜਾ ਰਹੇ ਹੋਣਗੇ। ਦਿਲ ਦੀਆਂ ਬਿਮਾਰੀਆਂ ਦੇ ਕਿੰਨੇ ਰੋਗੀ ਨੇ ਜੀ ਜਿਹੜੇ ਜੇ ਰੋਜ਼ਾਨਾ ਨਹੀਂ ਤੇ ਕਮ ਸੇ ਕਮ ਹਫ਼ਤੇ ਦੇ ਵਿੱਚ ਇੱਕ ਵਾਰੀ ਚੈੱਕਅਪ ਦੇ ਵਾਸਤੇ ਜਾਂਦੇ ਸੀ। ਉਹਨਾਂ ਦੀਆਂ ਦਵਾਈਆਂ, ਉਹਨਾਂ ਦੇ ਚੈੱਕਅਪ ਜਿਹੜੇ ਜੀ ਉਹ ਸਾਰਾ ਕੁਝ ਜਿਹੜਾ ਉਹ ਰੱਬ ਆਸਰੇ ਹੋ ਗਿਆ ਜੀ। ਇਸ ਪਾਸੇ ਵੱਲ ਕੋਈ ਕਿਸੇ ਸਰਕਾਰ ਦਾ ਧਿਆਨ ਜਿਹੜਾ ਉਹ ਨਹੀਂ ਜਾ ਰਿਹਾ ਵੀ ਇਹਨਾਂ ਦੀ ਕੋਈ ਸਾਰ ਲਈ ਜਾਵੇ ਜੀ। ਤੇ ਅੱਗੇ ਗੱਲ ਕਰਦੇ ਆ ਕੁਛ ਪ੍ਰਵਾਸੀ ਮਜ਼ਦੂਰ ਆ,
ਉਹ ਘਰਾਂ ਨੂੰ ਜਾਣ ਲਈ ਕਾਹਲੇ ਆ। ਜਦੋਂ ਪੰਜਾਬ ਦੇ ਵਿੱਚੋਂ ਵਿਚਾਰੇ ਲੁੱਕ ਛਿਪ ਕੇ ਨਿਕਲਦੇ ਆ ਤਾਂ ਹਰਿਆਣੇ ਵਾਲੇ ਉਹਨਾਂ ਨੂੰ ਕੁੱਟ-ਕੁੱਟ ਕੇ ਫਿਰ ਵਾਪਸ ਭੇਜ ਦਿੰਦੇ ਆ। ਦੇਖੋ ਇਹ ਬੇਗਾਨਗੀ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾ ਰਿਹਾ ਜੀ ਇਹਨਾਂ ਨੂੰ। ਜਿਹੜੇ ਤਰੀਕੇ ਦੇ ਨਾਲ ਜੇ ਤੁਸੀਂ ਜਿਹੜੀਆਂ ਟ੍ਰੇਨਾਂ ਨੇ ਉਹਨਾਂ ਦੇ ਉੱਤੇ ਚੜ੍ਹਦਿਆਂ ਦੇਖੋ ਤਾਂ ਉੱਥੇ ਪੁਲਿਸ ਦਾ ਡੰਡਾ ਇਹਨਾਂ ਦੇ ਦੁਆਲੇ ਜਿਹੜਾ ਜੀ ਉਹ ਘੁੰਮਦਾ ਕਿਤੇ ਨਾ ਕਿਤੇ। ਜੇ ਲਾਈਨ 'ਚ ਨਹੀਂ ਖੜਾਉਂਦੇ ਤਾਂ ਜਿਹੜਾ ਜੀ ਉਹ ਪੈਂਦਾ, ਜੇ ਰੋਟੀ ਲੱਭਣ ਦੇ ਵਾਸਤੇ ਬਾਹਰ ਨਿਕਲਦੇ ਤੇ ਤਾਂ ਡਾਂਗ ਇਹਨਾਂ ਦੇ ਜਿਹੜੀ ਆ ਉਹ ਪੈਂਦੀ ਆ। ਕਸੂਰ ਇਹਨਾਂ ਦਾ ਸਿਰਫ ਇਹ ਹੈ ਜੀ ਕਿ ਇਹ ਲੋਕ ਜਿਹੜੇ ਜੀ ਉਹ ਮਜ਼ਦੂਰ ਨੇ, ਗਰੀਬ ਨੇ, ਉਹਦੇ ਉੱਤੇ ਸਾਰਿਆਂ ਦਾ ਜਿਹੜਾ ਜੀ ਉਹ ਜ਼ੋਰ ਚੱਲਦਾ। ਇਹ ਆਪਣੇ ਦੇਸ਼ ਦੇ ਵਿੱਚ ਜਿਹੜੇ ਜੀ ਉਹ ਬੇਗਾਨੇ ਕਿਵੇਂ ਹੋ ਰਹੇ ਆ। ਜੇ ਉਹ ਪੰਜਾਬ ਤੋਂ ਆਪਣੇ ਘਰੇ ਜਾਣ ਲਈ ਭੁੱਖਣ ਭਾਣੇ ਬੱਚਿਆਂ ਸਣੇ 7-7, 8-8, 10-10 ਦਿਨ ਪੈਦਲ ਤੁਰ ਕੇ ਹਰਿਆਣਾ ਪਹੁੰਚਦੇ ਆ ਤੇ ਅੰਬਾਲਾ ਪੁਲਿਸ ਜਿਹੜੀ ਆ ਜੀ ਉਹ ਬੇਗਾਨਿਆਂ ਵਾਂਗ ਉਹਨਾਂ ਨੂੰ ਡੰਡਾ ਫੇਰ ਕੇ ਫਿਰ ਪੰਜਾਬ ਦੇ ਵਿੱਚ ਧੱਕ ਦਿੱਤੀ। ਔਰ ਇਹ ਥੋੜ੍ਹੀ ਕੋਸ਼ਿਸ਼ ਕਰਕੇ ਉੱਥੇ ਬਹਿ ਕੇ ਦੁਬਾਰਾ ਜਾਂਦੇ ਆ ਜੀ, ਡਾਂਗ ਫੇਰ ਪੈਂਦੀ ਆ ਜੀ। ਇੱਕ ਕਿਸਮ ਦੇ ਨਾਲ ਫੁੱਟਬਾਲ ਬਣੇ ਹੋਏ ਜੀ ਦੋ ਰਾਜਾਂ ਦੇ ਵਿਚਾਲੇ, ਇੱਧਰੋਂ ਉੱਧਰ ਨੂੰ ਫੇਰ ਧੱਕਦੇ ਆ ਜੀ ਕਿ ਨਹੀਂ ਹੁਣ ਤੁਸੀਂ ਇੱਧਰ ਨੂੰ ਵਾਪਸ, ਉੱਧਰਲੇ ਇਹਨਾਂ ਨੂੰ ਫੇਰ ਜਿਹੜਾ ਜੀ ਉਹ ਕੁੱਟਦੇ ਆ। ਅੰਬਾਲਾ GT ਰੋਡ ਦੇ ਉੱਤੇ ਇਹ ਬੜੇ ਉਦਾਸ ਕਰਨ ਵਾਲੇ ਜਿਹੜੇ ਜੀ ਉਹ ਹਾਲਾਤ ਇੱਥੇ ਬਣੇ ਹੋਏ ਆ। ਸੈਂਕੜੇ ਪ੍ਰਵਾਸੀ ਮਜ਼ਦੂਰ ਨੇ ਜੀ, ਛੋਟੇ ਛੋਟੇ ਬੱਚਿਆਂ ਔਰਤਾਂ ਦੇ ਨਾਲ ਨੰਗੇ ਪੈਰੀਂ ਛਾਉਣੀ ਵੱਲ ਨੂੰ ਜਿਹੜਾ ਜੀ ਉਹ ਜਾਂਦੇ ਆ। ਇਹ ਅੰਬਾਲਾ ਪੁਲਿਸ ਉਹਨਾਂ ਨੂੰ ਜੰਡਲੀ ਪੁਲ ਦੇ ਕੋਲੇ ਰੋਕ ਕੇ 5 ਤੋਂ 6 ਟਰੱਕ ਮੰਗਵਾ ਕੇ ਉਹਦੇ ਵਿੱਚ ਚੜਾ ਕੇ ਸ਼ੰਭੂ ਬਾਰਡਰ ਦੇ ਉੱਤੇ ਲਿਜਾ ਕੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਧੱਕਣਾ ਚਾਹੁੰਦੀ ਹੈ। ਪ੍ਰਵਾਸੀ ਮਜ਼ਦੂਰ ਵਾਪਸ ਜਾਣ ਲਈ ਤਿਆਰ ਨਹੀਂ। ਜਿਹੜਾ ਜੀ ਉਹ ਨਹੀਂ ਚੜ੍ਹਦੇ ਟਰੱਕਾਂ ਦੇ ਵਿੱਚ, ਉਹ ਨਾਅਰੇਬਾਜ਼ੀ ਜਿਹੜੀ ਜੀ ਉਹ ਕਰਦੇ ਆ। ਪੁਲਿਸ ਜਿਹੜੀ ਆ ਲਾਠੀ ਚਾਰਜ ਕਰਕੇ ਉਹਨਾਂ ਨੂੰ ਬੁਰੇ ਤਰੀਕੇ ਨਾਲ 38-39 ਤਾਪਮਾਨ ਗਰਮੀ ਦਾ ਉਹਦੇ ਵਿੱਚ ਕੁੱਟਦੀ ਹੈ। ਭੁੱਖਣ ਭਾੜੇ ਮਜ਼ਦੂਰ ਜਿਹੜਾ ਜੀ ਉਹ ਜਿੱਧਰ ਮੂੰਹ ਆਉਂਦਾ ਉੱਧਰ ਨੂੰ ਭੱਜਦੇ ਆ। ਸੜਕ ਦੇ ਉੱਤੇ ਉਹਨਾਂ ਦੀਆਂ ਚੱਪਲਾਂ, ਬਾਕੀ ਸਮਾਨ ਜਿਹੜਾ ਜੀ ਉਹ ਖਿਲ ਰਿਹਾ ਹੋਇਆ ਜਿਹਦਾ। ਇਹ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਇਹਨਾਂ ਨੂੰ ਬਾਰਡਰ ਤੋਂ ਪਹਿਲਾਂ ਦੇਵੀ ਨਗਰ ਲੈ ਗਈ, ਜਿੱਥੇ ਉਹਨਾਂ ਨੂੰ ਫਿਰ ਪੰਜਾਬ ਵੱਲ ਭੇਜਣ ਦੀ ਕਾਰਵਾਈ ਜਿਹੜੀ ਜੀ ਉਹ ਚੱਲਦੀ ਸੀ। ਮਜ਼ਦੂਰ ਰੋ ਰਹੇ ਆ, ਉਹ ਕਹਿੰਦੇ ਆ ਕਿ ਲੁਧਿਆਣੇ ਤੋਂ ਆਇਆ, ਮਾਲਕ ਉੱਥੋਂ ਕੁੱਟ ਕੇ ਸਾਨੂੰ ਭਜਾਤਾ, ਅਸੀਂ 5 ਦਿਨਾਂ ਤੋਂ ਭੁੱਖੇ ਆ। ਪਹਿਲਾਂ ਥੋੜੇ ਦਿਨ ਰੋਟੀ ਦਿੱਤੀ ਮਾਲਕ ਨੇ, ਹੁਣ ਉਹ ਕਹਿੰਦਾ ਮੈਂ ਨਹੀਂ ਸੰਭਾਲ ਸਕਦਾ, ਤੁਹਾਨੂੰ ਜਿੱਥੇ ਜਾਣਾ ਚਲੇ ਜਾਓ। ਉਹ ਕਹਿੰਦਾ ਇੱਥੇ ਅਸੀਂ ਰਹਿਣਾ ਨੀਗਾ ਕੋਈ ਹਰਿਆਣੇ ਦੇ ਵਿੱਚ, ਅਸੀਂ ਤਾਂ ਕ੍ਰਾਸ ਕਰਕੇ ਅੱਗੇ ਆਪਣੇ ਸੂਬਿਆਂ ਨੂੰ ਜਾਣਾ। ਉਹ ਇਹ ਕਹਿੰਦਾ ਕਿ ਮੈਂ ਇਸੇ ਮੁਲਕ ਦਾ ਰਹਿਣ ਵਾਲਾ, ਮੈਂ ਕੋਈ ਭਗੌੜਾ ਨੀਗਾ, ਕੋਈ ਕ੍ਰਿਮੀਨਲ ਨੀਗਾ, ਮੈਨੂੰ ਕਿਉਂ ਕੁੱਟਿਆ ਜਿਹੜਾ ਜੀ ਉਹ ਜਾ ਰਿਹਾ। ਇਹਦਾ ਜਵਾਬ ਕਿਸੇ ਕੋਲੇ ਨਹੀਂ ਹੈਗਾ, ਕਿਉਂਕਿ ਸਿਆਸਤਦਾਨ ਜੋ ਸਿਆਸਤ ਕਰ ਰਹੇ ਆ ਉਹ ਲੁਕਵੀਂ ਸਿਆਸਤ ਹੈ। ਜਿਨ੍ਹਾਂ ਸੂਬਿਆਂ ਵੱਲ ਨੂੰ ਇਹ ਜਾਣਾ ਚਾਹੁੰਦੇ ਆ, ਚਾਹੇ ਉੱਤਰ ਪ੍ਰਦੇਸ਼ ਹੈ, ਚਾਹੇ ਉਹ ਬਿਹਾਰ ਹੈ। ਉੱਤਰ ਪ੍ਰਦੇਸ਼ ਦੀ ਕਿਉਂਕਿ ਸਰਹੱਦਾਂ ਲੱਗਦੀਆਂ ਨੇ ਹਰਿਆਣੇ ਦੇ ਨਾਲ, ਹਰਿਆਣੇ ਦੇ ਵਿੱਚ BJP ਦਾ ਰਾਜ ਹੈ, ਉੱਤਰ ਪ੍ਰਦੇਸ਼ ਦੇ ਵਿੱਚ BJP ਦਾ ਰਾਜ ਹੈ। ਇਹ ਮਿਲ ਕੇ ਹੋ ਰਿਹਾ ਕਿ ਇਹਨਾਂ ਨੂੰ ਇਹਨਾਂ ਸਰਹੱਦਾਂ ਦੇ ਉੱਤੇ ਹੀ ਰੋਕ ਲਿਆ ਜਾਵੇ ਤਾਂ ਕਿ ਇਹ ਆਪਣੇ ਪਿੱਤਰੀ ਰਾਜਾਂ ਤੱਕ ਪਹੁੰਚਣ ਨਾ। ਓਪਨਲੀ ਤਾਂ ਇਹ ਕਹਿ ਨਹੀਂ ਸਕਦੇ ਉੱਤਰ ਪ੍ਰਦੇਸ਼ ਵਾਲੇ ਕਿ ਅਸੀਂ ਇਹਨਾਂ ਨੂੰ ਲੈਣਾ ਨਹੀਂ, ਜਾਂ ਬਿਹਾਰ ਵਾਲੇ ਨਹੀਂ ਕਹਿ ਸਕਦੇ। ਬਿਹਾਰ ਵਾਲੇ ਤਾਂ ਊਂ ਹੀ ਨਹੀਂ ਕਹਿਣਗੇ, ਉਹ ਇਸ ਕਰਕੇ ਨਹੀਂ ਕਹਿਣਗੇ ਕਿ ਬਿਹਾਰ ਦੇ ਵਿੱਚ ਇਲੈਕਸ਼ਨਾਂ ਨੇ। ਉੱਤਰ ਪ੍ਰਦੇਸ਼ ਵਾਲੇ ਓਪਨਲੀ ਜਿਹੜੀ ਜੀ ਇਹ ਗੱਲ ਕਹਿ ਕੇ ਫਸ ਸਕਦੇ ਆ। ਇਸ ਕਰਕੇ ਇਹਨਾਂ ਨੂੰ ਉੱਥੇ ਰੋਕਿਆ ਜਾ ਰਿਹਾ ਵੀ ਹਰਿਆਣੇ ਦੇ ਵਿੱਚ ਕਿਸੇ ਤਰੀਕੇ ਨਾਲ ਰੋਕ ਲਓ, ਗਾਂਹ ਜਿਹੜਾ ਇਹ ਆਉਣ ਹੀ ਨਾ। ਇਹ ਹਾਲਾਤ ਜਿਹੜੇ ਜੀ ਇਹ ਜਿਹੜੇ ਮਿਹਨਤਕਸ਼ ਲੋਕ ਨੇ ਜੀ, ਕੋਈ ਇਹਨਾਂ ਨੂੰ ਕੁਛ ਜਿਹੜਾ ਉਹ ਕਹੀ ਚਲੇ, ਕੋਈ ਸਾਰੇ ਕ੍ਰਿਮੀਨਲ ਨਹੀਂ ਹੈਗੇ। ਇਹ ਸਿਰਫ ਇਸ ਮਹਾਮਾਰੀ ਦੇ ਮੌਕੇ ਦੇ ਉੱਤੇ ਹੁਣ ਇੱਥੇ ਨਹੀਂ ਕੋਈ ਚੱਲ ਰਿਹਾ, ਉਹਨਾਂ ਨੂੰ ਪੰਜਾਬ ਦੇ ਵਿੱਚ ਫੈਕਟਰੀਆਂ ਵਾਲੇ ਜਿਹੜੇ ਸਿਰਫ ਔਰ ਸਿਰਫ ਇਹਨਾਂ ਤੋਂ ਜਿਹੜੀ ਜੀ ਉਹ ਮਜ਼ਦੂਰੀ ਕਰਾਉਂਦੇ ਰਹੇ ਆ, ਉਹ ਇਹਨਾਂ ਨੂੰ ਝੱਲਣ ਨੂੰ ਤਿਆਰ ਨਹੀਂ। ਗੌਰਮੈਂਟ ਦੇ ਹੁਕਮਾਂ ਦੇ ਬਾਵਜੂਦ ਉਹਨਾਂ ਨੇ ਕੱਢ ਤੇ ਟੱਕ ਤੇ ਹੁਣ ਭੁੱਖਣ ਭਾੜੇ ਕਿੱਧਰ ਨੂੰ ਜਾਣਗੇ। ਉਹ ਇਸ ਕਰਕੇ ਆਪਣੇ ਰਾਜਾਂ ਵੱਲ ਨੂੰ ਮੁੱਖ ਜਿਹੜਾ ਜੀ ਉਹ ਕਰ ਰਹੇ ਆ, ਪਰ ਕੁੱਟ ਪੈ ਰਹੀ ਹੈ ਜੀ ਚੁਫੇਰੇ ਜੀ, ਪਰ ਸਾਂਭਣੇ ਚਾਹੀਦੇ ਜੀ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ ਜਿੱਦਾਂ ਲਗਾਤਾਰ ਹੀ ਕੇਸ ਜਿਹੜੇ ਆ ਬਹੁਤ ਵੱਧ ਰਹੇ ਆ ਤੇ ਪ੍ਰਸ਼ਾਸਨ ਆ ਉਸ ਦੀ ਵੀ ਸਿਰਦਰਦੀ ਵਧੀ ਹੋਈ ਹੈ। ਬਿਲਕੁਲ, ਐਕਚੁਅਲੀ ਜੀ ਜਿਹੜੇ ਇੱਥੇ ਲਗਾਤਾਰ ਪੋਜ਼ਿਟਿਵ ਕੇਸ ਆ ਰਹੇ, ਇੱਕ ਕਾਲੋਨੀ ਹੈ ਜੀ ਚੰਡੀਗੜ੍ਹ ਦੇ ਵਿੱਚ ਬਾਪੂ ਧਾਮ ਕਾਲੋਨੀ, ਉਹਦੇ ਵਿੱਚੋਂ ਲਗਾਤਾਰ ਪੋਜ਼ਿਟਿਵ ਕੇਸ ਆਉਣ ਦਾ ਸਿਲਸਿਲਾ ਜਿਹੜਾ ਜੀ ਉਹ ਜਾਰੀ ਹੈ। ਔਰ ਹੁਣ ਜਿਹੜਾ ਹੈਲਥ ਸੈਕਟਰੀ ਆ ਉਹਨੂੰ ਇਹ ਕਿਹਾ ਗਿਆ ਕਿ ਸੈਕਟਰ 48 ਦੇ ਵਿੱਚ ਇੱਕ ਹਸਪੀਟਲ ਜਿਹੜਾ ਜੀ ਉਹ ਤਿਆਰ ਕਰਵਾਇਆ ਜਾਵੇ ਤਾਂ ਕਿ ਕੇਸ ਜ਼ਿਆਦਾ ਆਉਣ ਦੇ ਉੱਤੇ ਉੱਥੇ ਰੱਖਿਆ ਜਾਵੇ। ਬਾਪੂ ਧਾਮ ਕਾਲੋਨੀ ਜਿਹੜੀ ਹੈ ਜੀ ਉਹਦੇ ਵਿੱਚ ਇੰਨੇ ਕੇਸ ਕਿਉਂ ਆ ਰਹੇ ਆ, ਇਹ ਸਿਹਤ ਵਿਭਾਗ ਦੇ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇੱਥੇ ਵਿਗੜਦੇ ਹਾਲਾਤਾਂ ਦੇ ਵਿੱਚ ਚੰਡੀਗੜ੍ਹ ਦੇ ਜਿਹੜੇ ਅਫਸਰ ਨੇ ਉਹਨਾਂ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਜਿਹੜੇ
ਰਿਪਰੈਜ਼ੈਂਟੇਟਿਵ ਨੇ ਉਹਨਾਂ ਦੇ ਨਾਲ ਵੀ ਇਹਦੀ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਆ। WHO ਦੇ ਜਿਹੜੇ ਰਿਪਰੈਜ਼ੈਂਟ ਜਿਹੜੇ ਜੀ ਉਹ ਕਰਨ ਵਾਲੇ ਨੇ ਉਹਨਾਂ ਨੇ ਜਿਹੜਾ ਜੀ ਇਹਦੇ ਵਾਸਤੇ ਕੁਝ ਹਦਾਇਤਾਂ ਜਿਹੜੀਆਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੀਆਂ ਨੇ ਕਿ ਕਿਹੜੇ ਤਰੀਕੇ ਦੇ ਨਾਲ ਇੱਥੇ ਵੱਧ ਰਹੇ ਜਿਹੜੇ ਕੇਸ ਨੇ ਉਹਨਾਂ ਨੂੰ ਰੋਕਿਆ ਜਾਵੇ। ਔਰ ਚੰਡੀਗੜ੍ਹ ਪ੍ਰਸ਼ਾਸਨ ਇਸ ਪੱਖੋਂ ਵੀ ਜਿਹੜਾ ਜੀ ਉਹ ਜਾਣਦਾ ਹੈ ਕਿ ਆਉਂਦੇ ਦਿਨਾਂ ਦੇ ਦੌਰਾਨ ਜਿਹੜੇ ਕੁਝ ਪ੍ਰਵਾਸੀ ਨੇ ਪ੍ਰਵਾਸੀ ਭਾਰਤੀ ਜਿਹੜੇ ਬਾਹਰ ਫਸੇ ਹੋਏ ਨੇ ਉਹਨਾਂ ਨੇ ਆਉਣਾ, ਉਹਦੇ 'ਚ ਚੰਡੀਗੜ੍ਹ ਵੀ ਆਉਣੇ। ਇਸ ਕਰਕੇ ਇਹਦੀ ਵੀ ਜਿਹੜੀ ਤਿਆਰੀ ਉਹ ਵੱਖਰੇ ਤੌਰ ਦੇ ਉੱਤੇ ਸ਼ੁਰੂ ਕੀਤੀ ਹੋਈ ਆ ਔਰ ਇਹ ਕਿਹਾ ਜਾ ਰਿਹਾ ਕਿ ਇਹਦੇ ਵਾਸਤੇ ਇੱਕ ਨੋਡਲ ਆਫਿਸਰ ਸੈਪਰੇਟਲੀ ਜਿਹੜਾ ਜੀ ਉਹ ਲਾਇਆ ਗਿਆ ਤਾਂ ਕਿ ਜਿਹੜੇ ਇਹ ਬਾਹਰੋਂ ਆਉਣ ਵਾਲੇ ਨੇ, ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਨੇ, ਏਅਰਪੋਰਟ ਅਥਾਰਟੀ ਜਿਹੜੀ ਆ ਉਹਦੇ ਨਾਲ ਮਿਲ ਕੇ ਜਿਹੜੇ ਹੋਟਲਸ ਵਗੈਰਾ ਨੇ ਜੀ ਉਹਨਾਂ ਦੇ ਨਾਲ ਕੋਆਰਡੀਨੇਟ ਇਹ ਕਰਨਗੇ ਤਾਂ ਕਿ ਉਹਨਾਂ ਨੂੰ ਉੱਥੇ ਕੁਆਰੰਟਾਈਨ ਜਿਹੜਾ ਜੀ ਉਹ ਕੀਤਾ ਜਾਵੇ। 14 ਦਿਨਾਂ ਦੇ ਵਾਸਤੇ ਇਹਨਾਂ ਨੂੰ ਹੋਟਲਾਂ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਜਾਊਗਾ ਔਰ ਸਰਕਾਰ ਨੇ ਜਿਵੇਂ ਇਹ ਕਿਹਾ ਕਿ ਜਿਹੜਾ ਹੋਟਲ ਦਾ ਖਰਚਾ ਵਗੈਰਾ ਜੀ ਉਹ ਇਹਨਾਂ ਨੂੰ ਦੇਣਾ ਪੈਣਾ, ਜਿਹੜੇ ਪ੍ਰਵਾਸੀ ਬਾਹਰ ਜਿਹੜੇ ਫਸੇ ਹੋਏ ਆ ਉਹਨਾਂ ਨੇ। ਔਰ ਇਹ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਦੇ ਵਿੱਚ ਆਉਂਦੇ ਦਿਨਾਂ ਦੇ ਦੌਰਾਨ ਕੋਈ ਕਰੀਬ 5000 ਜਿਹੜੇ ਲੋਕ ਨੇ ਉਹ ਆ ਸਕਦੇ ਆ, ਜਿਹੜਾ ਕਿ ਇੱਕ ਫਿਕਰਮੰਦੀ ਜਿਹੜੀ ਆ ਜੀ ਉਹ ਬਣੀ ਹੋਈ ਆ ਚੰਡੀਗੜ੍ਹ ਦੇ ਵਾਸਤੇ ਵੀ। ਇਹ ਫਿਕਰਮੰਦੀ ਜਿਹੜੀ ਆ ਉਹ ਪੰਜਾਬ ਦੇ ਵਾਸਤੇ ਵੀ ਜਿਹੜੀ ਜੀ ਉਹ ਬਣੀ ਹੋਈ ਹੈ। ਇਹਨਾਂ ਨੂੰ ਰੱਖਣਾ ਔਰ ਖਾਸ ਤੌਰ ਦੇ ਉੱਤੇ ਇਸ ਪੱਖੋਂ ਕਿ ਇਹ ਸਾਰੇ ਜਿਹੜੇ ਜੀ ਉਹ ਨੈਗੇਟਿਵ ਹੋਣ, ਜੇ ਪੋਜ਼ਿਟਿਵ ਆਉਂਦੇ ਆ ਤੇ ਫਿਰ ਮੁਸ਼ਕਲਾਂ ਜਿਹੜੀਆਂ ਉਹ ਰਾਜਾਂ ਦੀਆਂ ਹੋਰ ਵੱਧ ਸਕਦੀਆਂ ਜੀ। ਹਰ ਇੱਕ ਚੀਜ਼ ਤੇ ਵੈਸੇ ਪੋਲਿਟਿਕਸ ਬਹੁਤ ਹੁੰਦੀ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਔਰ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।